ਇਹਦੇ ਤੇ ਪਹਿਲੇ ਡਾਕਟਰ ਸਾਹਿਬ ਪਹਿਲੇ ਇਹਦੇ ਤੇ ਗੱਲ ਕਰ ਲੈਂਦੇ ਕਿ ਅਸੀਂ ਜਿਹੜਾ ਆਖਰੀ ਪੜ੍ਹਿਆ ਸੀ ਸਾਡੀ ਚੰਮ ਦੀਆਂ ਜੁੱਤੀਆਂ ਔਰ ਉਹ ਬੜਾ ਮਸ਼ਹੂਰ ਹੋਇਆ ਹੈ ਲੇਕਿਨ ਮਤਲਬ ਇਹਦਾ ਮਤਲਬ ਹੈ ਕਿ ਕੁਝ ਸਿਲੈਕਟਡ ਕਲਾਮ ਹੈ ਹੀਰ ਵਾਰਿਸ ਸ਼ਾਹ ਦਾ ਜਿਹੜਾ ਬਹੁਤ ਪਪੂਲਰ ਹੋਇਆ, ਬੜਾ ਗਾਇਆ ਵੀ ਗਿਆ, ਬੜਾ ਪੜ੍ਹਿਆ ਵੀ ਜਾਂਦਾ ਹੈ, ਬਾਕੀ ਨਹੀਂ ਪੜ੍ਹਿਆ ਜਾਂਦਾ। ਇਹਦੀ ਕੀ ਵਜ੍ਹਾ ਹੈ? ਮੇਰਾ ਖਿਆਲ ਹੈ ਕਿ ਜਿਹਦੇ ਵਿੱਚ ਉਹ ਕਲਾਮ ਦੇ ਹਿੱਸੇ ਜਿਨ੍ਹਾਂ ਵਿੱਚ ਕਿ ਇੱਕ ਆਮ ਜਨਰਲਾਈਜ਼ਡ ਫਿਲਾਸਫੀ ਹੈ ਨਾ, ਉਹ ਜ਼ਿਆਦਾ ਪਾਪੂਲਰ ਹੋਏ ਨੇ। ਜਿਨ੍ਹਾਂ ਵਿੱਚ ਸਿਰਫ ਕਿਸੇ ਨੂੰ ਅੱਗੇ ਤੋਰਨ ਲਈ ਜਿਹੜਾ ਹੈ ਗੱਲ ਹੋਈ ਹੈ, ਉਹ ਉਹਨੇ ਨਹੀਂ ਪੜ੍ਹੇ ਗਏ। ਇਸੇ ਵਾਸਤੇ ਤੁਸੀਂ ਉਹ ਕਿਹਾ ਨਾ ਮਸ਼ਹੂਰ ਹੋਏ। ਮਿਸਾਲ ਦੇ ਤੌਰ ਦੇ ਉੱਤੇ ਮਸ਼ਹੂਰ ਤੇ ਜਿਹੜਾ ਬੰਦ ਸਾਰਿਆਂ ਤੋਂ ਬਹੁਤਾ ਹੋਇਆ ਉਹ ਹੈਗਾ ਸੀ ਆਪਣਾ ਡੋੜੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਜੋ ਕਿ ਉਹਦਾ ਹਿੱਸਾ ਹੀ ਨਹੀਂ ਹੈ, ਜੋ ਕਿ ਵਾਰਿਸ ਸ਼ਾਹ ਨੇ ਲਿਖਿਆ ਹੀ ਨਹੀਂ ਹੈ। ਦੂਜਾ ਅੱਜ ਮੈਂ ਤੁਹਾਨੂੰ ਦੱਸਾਂਗਾ, ਇਹਦੇ ਵਿੱਚ ਇੱਕ ਥਾਂ ਤੇ ਆਏਗਾ ਕਿ ਜਿੱਥੇ ਠੂਠਾ ਭੱਜਦਾ ਹੈ ਤੇ ਉਹਦਾ ਇੱਥੇ ਇੱਕ ਬੰਦ ਦੱਸੀ ਗਿਆ, ਭੱਜ ਤਕਦੀਰ ਦੇ ਨਾਲ ਠੂਠਾ, ਸਾਥੋਂ ਕੀਮਤ ਲੈ ਜਾ ਮੱਠ ਦੀ ਵੇ, ਤਕਦੀਰ ਅੱਲਾ ਦੀ ਨੂੰ ਕੌਣ ਮੋੜੇ, ਤਕਦੀਰ ਪਹਾੜ ਪਲਟ ਦੀ ਵੇ। ਇਹ ਪੂਰਾ ਬੰਦ ਸੀ। ਇਹ ਦੋ ਬੰਦ ਜਿਹੜੇ ਸੀ ਇਹ ਸਭ ਤੋਂ ਜ਼ਿਆਦਾ ਗਾਏ ਗਏ, ਲੇਕਿਨ ਇਹ ਦੋਵੇਂ ਵਾਰਿਸ ਸ਼ਾਹ ਦੇ ਨਹੀਂ ਸਨ। ਅੱਛਾ, ਇਹਦੀ ਦੋ ਚੀਜ਼ਾਂ ਵਜ੍ਹਾ ਹੋ ਸਕਦੀ। ਇੱਕ ਤੇ ਹੈ ਕਿ ਇਤਨੀ ਮਸ਼ਹੂਰ ਹੋਇਆ ਹੈ, ਇਤਨਾ ਪਪੂਲਰ ਹੈ ਕਿ ਲੋਕ ਆਪਣੇ ਵੱਲੋਂ ਵੀ ਵਿੱਚ ਚੀਜ਼ਾਂ ਪਾ ਦਿੰਦੇ ਨਾ। ਇੱਕ ਪਪੂਲੈਰਿਟੀ ਦਾ ਹਿੱਸਾ ਹੈ ਨਾ ਕਿ ਨਹੀਂ ਉਹ ਤੇ ਹੁਣ ਸਟੈਬਲਿਸ਼ ਹੋ ਗਿਆ ਨਾ ਕਿ 3-4-5 ਮਸ਼ਹੂਰ ਬੰਦੇ ਨੇ ਜਿਨ੍ਹਾਂ ਨੇ ਹੀਰ ਵਾਰਿਸ ਸ਼ਾਹ ਦੇ ਵਿੱਚ ਇਹ ਸਾਰੇ ਬੰਦ ਪਾਏ। ਮਸਲਨ ਇਹ ਜਿਹੜੀ ਰਲਤ ਕੀਤੀ, ਰਲਤ ਕੀਤੀ। ਇਹ ਜਿਹੜੀ ਆਪਣਾ ਡੋੜੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਇਹ ਕਹਿੰਦੇ ਨੇ ਹਦਾਇਤੁੱਲਾ ਦਾ ਬੰਦ ਸੀ। ਮਤਲਬ ਉਹਦੇ ਸ਼ਾਇਰ ਵੀ ਨੋਨ ਨੇ, ਇੱਕ ਬੰਦਾ ਹੈਗਾ ਉਹਨੇ ਉਹਦੇ ਉੱਤੇ ਰਿਸਰਚ ਵੀ ਕੀਤੀ ਕਿਹੜੇ ਕਿਹੜੇ ਬੰਦ ਦੂਜਿਆਂ ਵਿੱਚ ਉੱਤੇ ਸ਼ਾਮਲ ਕੀਤੇ। ਉਹਨਾਂ ਨੇ ਕੀ ਸਮਝਿਆ ਕਿ ਵਾਰਿਸ ਸ਼ਾਹ ਨੇ ਮਿਸ ਕਰਤਾ ਹੋਣਾ, ਹੀਰ ਨੇ ਚੀਕਾਂ ਜ਼ਰੂਰ ਮਾਰੀਆਂ ਹੋਣੀਆਂ ਨੇ। ਕਿਵੇਂ ਹੋ ਸਕਦਾ ਹੈ ਕਿ ਇਤਨਾ ਇਸ਼ਕ ਹੋਏ ਔਰ ਫਿਰ ਕਿਤੇ ਹੋਰ ਵਿਆਹ ਤੇ ਗਈ ਹੋਏ? ਔਰ ਨਹੀਂ, ਮੇਰਾ ਖਿਆਲ ਹੈ ਕਿ ਉਹ ਜਿਹੜਾ ਵਾਰਿਸ ਸ਼ਾਹ ਦਾ ਜਿਹੜਾ ਹੀਰ ਦਾ ਤਸੱਵਰ ਸੀ, ਉਹ ਅੰਗਰੇਜ਼ ਦੇ ਜ਼ਮਾਨੇ ਵਿੱਚ ਆ ਕੇ ਜਿਹੜੇ ਸ਼ਾਇਰੀ ਜਿਹੜੇ ਵੀ ਸ਼ਾਇਰ ਉਹਦੇ ਵਿੱਚ ਰਲਾ ਕਰ ਰਹੇ ਸਨ ਨਾ, ਉਹਨਾਂ ਦੇ ਜ਼ਿਹਨ ਦੇ ਵਿੱਚ ਹੀਰ ਦਾ ਤਸੱਵਰ ਬਦਲ ਗਿਆ। ਉਹਨਾਂ ਦੇ ਜ਼ਿਹਨ ਦੇ ਵਿੱਚ ਹੀਰ ਇੱਕ ਆਮ ਜੀ ਕੁੜੀ, ਪਿੰਡ ਦੀ ਜਾਂ ਸ਼ਹਿਰ ਦੀ ਮਿਡਲ ਕਲਾਸ ਦੀ ਕੁੜੀ, ਜਿਹੜੀ ਕਿ ਆਪਣਾ ਡੋਲੀ ਚੜ੍ਹਦਿਆਂ ਚੀਕਾਂ ਮਾਰ ਰਹੀ ਹੈ। ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈ ਉਹ ਤੇ ਡੋਲੀ ਚੜ੍ਹਦਿਆਂ ਗਾਲਾਂ ਕੱਢ ਰਹੀ ਹੈ। ਉਹ ਤਾਂ ਬੜੀ ਮਜ਼ਬੂਤ ਹੈ, ਉਹ ਤੇ ਗਾਲਾਂ ਕੱਢ ਰਹੀ ਹੈ ਕਿ ਮੈਂ ਨਹੀਂ ਜਾਣਾ। ਇਹ ਉਹ ਹੈ ਜਿਹੜੀ ਕਿ ਜੀ ਮੈਨੂੰ ਬਾਬਲਾ ਰੱਖ ਲੈ ਹੀਰ ਆਖੇ, ਇਹ ਵਾਲੀ ਹੀਰ ਨਹੀਂ ਸੀ। ਸੋ ਇੱਕ ਤੇ ਇਹ ਜਿਹੜੇ ਚੂੰਕਿ ਵਾਰਿਸ ਸ਼ਾਹ ਜਿਹੜਾ ਸੀ ਉਹ ਮਹਾਸ਼ਾਇਰ ਸੀ ਔਰ ਉਹਦਾ ਤਸੱਵਰ ਵੀ ਬਹੁਤ ਵੱਡਾ ਸੀ। ਇਹ ਸ਼ਾਇਰ ਛੋਟੇ ਸਨ, ਇਸ ਲਈ ਇਹਨਾਂ ਦਾ ਤਸੱਵਰ ਵੀ ਛੋਟਾ ਸੀ। ਤੇ ਇਸ ਲਈ ਜਿਹੜੇ ਉਹਨਾਂ ਨੇ ਬੰਦ ਸ਼ਾਮਲ ਕੀਤੇ ਨਾ, ਉਹ ਬੰਦ ਜਿਹੜੇ ਨੇ ਉਹ ਉਹਨਾਂ ਵਿੱਚੋਂ ਦੋਨੋਂ ਮਸ਼ਹੂਰ ਬੰਦ ਵਾਰਿਸ ਸ਼ਾਹ ਦੀ ਬੁਨਿਆਦੀ ਮੁੱਢਲੀ ਜਿਹੜੀ ਫਿਲਾਸਫੀ ਹੈ ਉਹਦੇ ਨਾਲ ਟਕਰਾਉਂਦੇ ਨੇ। ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਉਹ ਬੜਾ ਲਿਰਿਕਲ ਹੋ ਸਕਦਾ ਹੈ, ਇਸ ਲਈ ਜ਼ਿਆਦਾ ਮਸ਼ਹੂਰ ਹੋ ਗਿਆ। ਲੇਕਿਨ ਪੂਰਾ ਹੀ ਜਿਤਨਾ ਵੀ ਹੈ ਉਹ ਸਾਰਾ ਬੜਾ ਪੋਇਟਿਕ ਤਾਂ ਖੈਰ ਹੈ ਹੀ, ਲੇਕਿਨ ਲਿਰਿਕਲ ਬਹੁਤ ਜ਼ਿਆਦਾ ਹੈ ਨਾ। ਉਹਦੇ ਤੋਂ ਇੱਕ ਰਿਦਮ ਹੈ ਫੌਰਨ, तो बाकी स्किप करके तुसीं सिर्फ 2-4 ਉਹ ਫੜ ਕੇ ਔਰ ਫਿਰ ਉਸ ਤੋਂ ਗਾਣ ਲੱਗ ਪਾਓ ਔਰ ਫਿਰ ਉਸ ਨੂੰ ਹੀ ਮਸ਼ਹੂਰ ਕਰ ਦਿਓ ਔਰ ਉਹੀ ਲੋਕ ਉਹਦੇ ਨਾਲ ਹੀ ਆਪਣੇ ਆਪ ਨੂੰ ਆਇਡੈਂਟੀਫਾਈ ਵੀ ਕਰ ਰਹੇ ਨੇ ਜਾਂ ਉਸ ਨੂੰ ਸਮਝ ਰਹੇ ਨੇ, ਲੇਕਿਨ ਬਾਕੀ ਨੂੰ ਨਹੀਂ ਕਰ ਰਹੇ। ਹਾਂ, ਲੇਕਿਨ ਉਹਦੇ 'ਚ ਇਹ ਸੀ ਨਾ ਕਿ ਜਿਹੜੀ ਇੱਕ ਨਸਲ ਸੀ ਪੂਰੀ, ਜਿਹੜੀ ਕਿ ਹੀਰ ਦੇ ਪੂਰੇ ਕਿੱਸੇ ਨੂੰ ਜਾਣਦੀ ਸੀ, ਜਿਨ੍ਹਾਂ ਨੇ ਵਾਰਿਸ ਸ਼ਾਹ ਪੜ੍ਹਿਆ ਹੁੰਦਾ ਸੀ, ਉਹ ਜਦੋਂ 94 ਬੰਦ ਸੁਣਦੇ ਸਨ ਤੇ ਉਹ ਆਪਣੀ ਤਾੜ ਜੋੜ ਲੈਂਦੇ ਸਨ ਕਿਸੇ ਨਾਲ। ਹੁਣ ਮਸਲਾ ਇਹ ਹੈ ਕਿ ਹੁਣ ਜਿਹੜਾ ਬੰਦਾ ਸੁਣ ਰਿਹਾ ਹੈ ਇਹ 94 ਬੰਦ, ਉਹ ਸਿਰਫ ਉਹ 94 ਬੰਦ ਹੀ ਸੁਣ ਰਿਹਾ, ਉਹਨੂੰ ਅੱਗਾ ਪਿੱਛਾ ਨਹੀਂ ਪਤਾ। ਇਹ ਮਸਲਾ ਹੈ। ਚਲੋ ਅੱਗੇ ਪਿੱਛੇ ਚੱਲਨੇ हैं फिर। हाँ जी, हाँ जी। अच्छा, ये 391 वाला बंद है जी। कहता है कि जदा तीक है जमीन आसमान कायम, जदा तीक ए वाह सब वहण गए जी, सबा किब्र हंकार गुमान लदे आप विच ए अंत नू ढहन गए जी, ढहन गए नहीं इसराफील जां सूर करना फूके, तदों जमीन आसमान सब ढहन गए नहीं, कुर्सी अर्श ते लो कलम जन्नत, रूह दोज़खां सत ए रहन गए नहीं, कुरा सुट के प्रश्न मैं लाउना हाँ, ये दिसा ओना जो उठ के बहन गए नहीं, नाले पतरी फोल के फाल घता वारिस शाह हुरी सच कहण गए नहीं। हाँ जी, ਇਹ ਹੁਣ ਵਾਰਿਸ ਸ਼ਾਹ ਉਹਨੇ ਹੀਰ ਨੇ ਕਿਹਾ ਸੀ ਨਾ ਕਿ ਜੋਗੀਆ ਝੂਠ ਆਖਿਆ,
ਹੁਣ ਉਹਦੇ ਜਵਾਬ ਦੇ ਵਿੱਚ ਵਾਰਿਸ ਸ਼ਾਹ ਇੱਕ ਆਪਣਾ ਫਲਸਫਾ ਜਿਹੜਾ ਹੈ ਰਾਂਝੇ ਦੇ ਥਰੂ ਉਹ ਬਿਆਨ ਕਰ ਰਿਹਾ ਕਿ ਇਹ ਜੋ ਕੁਝ ਤੂੰ ਤੇਰੇ ਨਾਲ ਹੋਇਆ ਹੈ, ਜੋ ਤੂੰ ਗੱਲ ਕਰਨਾ ਚਾਹੁੰਦੀ ਹੈ, ਇਹ ਉਹ ਕਿੱਸਾ ਹੈ ਜਿਹੜਾ ਹਜ਼ਾਰਾਂ ਸਾਲਾਂ ਤੋਂ ਇਹ ਜ਼ਮੀਨ ਤੇ ਹੁੰਦਾ ਆ ਰਿਹਾ ਹੈ। ਇਹ ਦੇਖੋ ਨਾ, ਜਦੋਂ ਤੀਕ ਹੈ ਜ਼ਮੀਨ ਅਸਮਾਨ ਕਾਇਮ, ਤਦਾਂ ਤੀਕ ਇਹ ਵਾਹ ਸਭ ਵਹਿਣਗੇ। ਇਹ ਜੋ ਕਿੱਸਾ ਤੇਰਾ ਮੇਰਾ ਹੈ ਇਹ ਹੁੰਦਾ ਹੀ ਰਹਿਣਾ ਹੈ। ਸਭਾ ਕਿਬਰ ਹੰਕਾਰ ਗੁਮਾਨ ਲੱਦੇ ਆਪ ਵਿੱਚ ਇਹ ਅੰਤ ਨੂੰ ਢਹਿਣਗੇ ਨਹੀਂ। ਹਾਂਜੀ, ਤੇ ਇਸਰਾਈਲ ਜਾਂ ਸੂਰ ਕਰਨਾ ਫੂਕੇ, ਜਦੋਂ ਇਸਰਾਈਲ ਨੇ ਕਿਆਮਤ ਵਾਲੇ ਦਿਨ ਸੂਰ ਫੂਕਣਾ ਹੈ, ਆਵਾਜ਼ ਕੱਢਣੀ ਹੈ, ਤੇ ਉਸ ਦਿਨ ਜ਼ਮੀਨ ਅਸਮਾਨ ਨੇ ਢਹਿ ਜਾਣਾ ਤੇ ਇਹ ਸੱਤ ਚੀਜ਼ਾਂ ਰਹਿ ਜਾਣਗੀਆਂ, ਕੁਰਸੀ ਰਿਸ਼ਤੇ ਲੋਕ ਕਲਮ ਜੰਨਤ ਰੂਹ ਦੋਜ਼ਖਾਂ ਸੱਤ ਰਹਿਣਗੀਆਂ। ਹਾਂ, ਅੱਗੇ ਹੁਣ ਉਹ ਕਰੈਕਟਰ ਦੇ ਵਿੱਚ ਆ ਜਾਂਦਾ ਕਿ ਕੁਰਾ ਸੁੱਟ ਕੇ ਪ੍ਰਸ਼ਨ ਮੈਂ ਲਾਉਣਾ, ਮਤਲਬ ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ। ਮੈਂ ਉਹ ਸੁੱਟ ਕੇ ਨਾ ਪੱਤਾ ਸੁੱਟ ਕੇ ਤੇ ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ, ਤੇ ਨਾਲੇ ਪੱਤਰੀ ਫੂਲ ਕੇ ਫਾਲ ਘੱਤਾਂ, ਮੈਂ ਨਜੂਮ ਦੀ ਕਿਤਾਬ ਕੱਢ ਕੇ ਤੂੰ ਫਾਲ ਕੱਢ ਕੇ ਤੈਨੂੰ ਸੱਚੀ ਚੀਜ਼ ਦੱਸਣਾ ਹੈ। ਉਹ ਮਤਲਬ ਇਹ ਦੋਵੇਂ ਕੰਮ ਕਰ ਰਿਹਾ ਨਾ, ਫਲਸਫਾ ਵੀ ਤੇ ਕਰੈਕਟਰ ਵੀ ਜੀ। ਅੱਛਾ, ਅੱਗੇ ਕਹਿੰਦੇ ਜੀ ਇਸ ਘੁੰਡ ਵਿੱਚ ਬਹੁਤ ਖਰਾਬੀਆਂ ਨੇ, ਅੱਗ ਲਾਈ ਕੇ ਘੁੰਡ ਨੂੰ ਸਾੜੀਏ ਨਹੀਂ, ਘੁੰਡ ਹੁਸਨ ਦੀ ਆਪ ਛੁਪਾ ਲੈਂਦੇ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨਹੀਂ, ਘੁੰਡ ਆਸ਼ਕਾਂ ਦੇ ਬੇੜੇ ਡੋਬ ਦਿੰਦਾ, ਮੈਣਾ ਤਾੜ ਨਾ ਪਿੰਜਰੇ ਮਾਰੀਏ ਨਹੀਂ, ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨਹੀਂ, ਘੁੰਡ ਅੰਨਿਆ ਕਰੇ ਸੁਜਾਖਿਆਂ ਨੂੰ, ਘੁੰਡ ਲਾ ਤੂੰ ਮੂੰਹ ਤੋਂ ਲਾੜੀਏ ਨਹੀਂ, ਵਾਰਿਸ ਸ਼ਾਹ ਨਾ ਦਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨਹੀਂ। ਹਾਂਜੀ, ਉਹ ਹੁਣ ਜਿਹੜੀ ਹੀਰ ਹੈ ਉਹ ਕੁੰਡ ਲੈ ਕੇ, ਜਿਵੇਂ ਵਹੀਆਂ ਔਰਤਾਂ ਕੁੰਡ ਲੈਂਦੀਆਂ ਸਨ, ਕੁਆਰੀਆਂ ਨਹੀਂ ਸੀ ਲੈਂਦੀਆਂ। ਇਹ ਤੁਸੀਂ ਅਜੀਬ ਦੇਖੋਗੇ, ਥੜ ਦੇ ਵਿੱਚ ਵੀ ਜਿਹੜੀ ਕੁਆਰੀ ਕੁੜੀ ਅਜੇ ਤੱਕ ਵੀ ਉਹ ਕੁੰਡ ਨਹੀਂ ਕੱਢਦੀ। ਉਹ ਚੂੜੀਆਂ ਦਾ ਵੀ ਹੈ ਜਿਹੜਾ ਬੰਦੀਆਂ ਨੇ, ਜਿਹੜੀ ਵਿਆਹੀ ਕੁੜੀ ਹੈ ਉਹ ਕੁੰਡ ਕੱਢਦੀ ਹੈ, ਤੇ ਇਹਨੇ ਹੁਣ ਕੁੰਡ ਕੱਢ ਕੇ ਬੈਠੀ ਹੈ ਇਹ ਪਿੱਛੇ, ਤੇ ਉਹ ਹੁਣ ਉਹਨੂੰ ਕਹਿ ਰਹੇ, ਉਹ ਉਹਨੂੰ ਪੁੱਛ ਰਹੀ ਹੈ ਨਾ ਕਿ ਜੋਗੀਆ ਝੂਠ ਆਖੇ, ਤੇ ਉਹ ਸਾਰਾ ਕੁਝ ਕਹਿ ਰਹੀ ਹੈ ਕਿ ਉਹ ਮੈਨੂੰ ਤੂੰ ਦੱਸ ਗੱਲ, ਤੇ ਰਾਂਝਾ ਕਹਿ ਰਿਹਾ ਹੈ ਕਿ ਇਹ ਤੇਰੇ ਜਿਹੜੇ ਤੂੰ ਕੁੰਡ 'ਚ ਬੈਠੀ ਹੈ ਨਾ, ਇਹ ਸਾਰੀਆਂ ਇਹਦੀਆਂ ਖਰਾਬੀਆਂ ਨੇ ਕਿ ਤੈਨੂੰ ਨਜ਼ਰ ਨਹੀਂ ਆ ਰਿਹਾ। ਅੱਛਾ, ਇਹ ਐਟ ਦ ਸੇਮ ਟਾਈਮ ਬੜਾ ਫਿਲੋਸਫੀਕਲ ਔਰ ਫਿਰ ਬੜਾ ਇੱਕ ਹੁਣ ਇਸ ਟਾਈਮ ਵੀ ਜਦੋਂ ਗੱਲ ਚੱਲਦੀ ਹੈ ਕਿ ਜੀ ਉਹ ਬੁਰਕਾ ਕਰਨਾ ਹੈ, ਪਰਦਾ ਕਰਨਾ ਹੈ, ਇਹ ਹੈ ਉਹ ਹੈ, ਤੇ ਪਰਦੇ ਤੋਂ ਇਲਾਵਾ ਵੀ ਇਹ ਹੈ ਕਿ ਫਿਲੋਸਫਿਕਲੀ ਵੀ ਕਿ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਅੱਖਾਂ ਦੇ ਅੱਗੇ ਕਿਤੇ ਕੁੰਡ ਨਹੀਂ ਚੁੱਕੋਗੇ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਹੋ ਕੀ ਰਿਹਾ ਤੁਹਾਡੇ ਨਾਲ। ਬਿਲਕੁਲ, ਮਤਲਬ ਇਹ ਹੈ ਕਿ ਵਾਰਿਸ ਸ਼ਾਹ ਤੇ ਇਸ ਬੰਦ ਨੂੰ ਇਸਤੇਮਾਲ ਕਰ ਰਿਹਾ ਹੈ ਇੱਕ ਆਮ ਫਲਸਫੇ ਦੇ ਪੱਖ ਨਾਲ, ਕਿ ਜਿਹੜਾ ਬੰਦੇ ਦੀਆਂ ਅੱਖਾਂ ਦੇ ਅੱਗੇ ਪਰਦਾ ਪਿਆ ਹੈ ਕਿ ਉਹ ਹਕੀਕਤ ਨੂੰ ਨਹੀਂ ਦੇਖ ਸਕਦਾ, ਉਸ ਹਕੀਕਤ ਨੂੰ ਜਿੰਨਾ ਉਹ ਕੁੰਡ ਲਾਉਣ, ਜਿੰਨਾ ਚਿਰ ਉਹ ਆਪਣਾ ਕੁੰਡ ਨਹੀਂ ਲਾਉਂਦਾ, ਦੁਨੀਆਦਾਰੀ ਦਾ ਕੁੰਡ ਨਹੀਂ ਲਾਉਂਦਾ, ਉਹਨੂੰ ਅਸਲੀਅਤ ਨਜ਼ਰ ਨਹੀਂ ਆ ਸਕਦੀ। ਇਸ ਕੁੰਡ ਵਿੱਚ ਬਹੁਤ ਖਰਾਬੀਆਂ ਨੇ, ਹੈ ਨਾ। ਅੱਛਾ, ਕੁੰਡ ਹੁਸਨ ਦੀ ਆਪ ਛੁਪਾ ਲੈਂਦਾ, ਮਤਲਬ ਜਿਹੜਾ ਸੁਹੇਪਣ ਹੈ ਇਸ ਹਯਾਤੀ ਦਾ, ਉਹ ਤੁਹਾਨੂੰ ਨਜ਼ਰ ਨਹੀਂ ਆ ਸਕਦਾ ਜਿੰਨਾ ਚਿਰ ਤੁਸੀਂ ਇਹ ਜਿਹੜਾ ਜਾਲੀ ਜਿਹਾ ਪਰਦਾ ਪਾਇਆ ਆਪਣੀ ਅੱਖਾਂ ਦੇ ਉੱਤੇ ਦੁਨੀਆਦਾਰੀ ਦਾ, ਇਹ ਨਾ ਲਾਓ। ਅੱਛਾ, ਵਾਰਿਸ ਸ਼ਾਹ ਨਾ ਦਬੀਏ ਮੋਤੀਆਂ ਨੂੰ, ਇਹ ਕਿਹੜੇ ਵਾਲੇ ਮੋਤੀ ਨੇ ਜੀ? ਜੇ ਮਤਲਬ ਵਾਰਿਸ ਸ਼ਾਹ ਨਾ ਦਬੀਏ ਮੋਤੀਆਂ ਨੂੰ, ਇਹ ਨਹੀਂ ਜਿਹੜੇ ਮੋਤੀ ਨੇ, ਜਿਹੜਾ ਮੋਤੀ ਆਮ ਹੁੰਦਾ ਹੈ, ਇਹਨਾਂ ਨੂੰ ਦੱਬਣ ਦਾ ਕੀ ਫਾਇਦਾ ਹੈ, ਇਹਨੇ ਜ਼ਮੀਨ 'ਚ ਦੱਬਣ ਦਾ ਕੀ ਫਾਇਦਾ, ਫੁੱਲ ਅੱਗ ਦੇ ਵਿੱਚ ਨਾ ਸਾੜੀਏ। ਹਾਂ, ਅੱਛਾ, ਇਹਦੇ ਤੋਂ ਇਹ ਜਿਹੜੇ ਮੈਂ ਦੱਸ ਦੇਵਾਂ ਕਿ ਇਹ ਤੇ ਹੋ ਗਿਆ। ਇਸ ਤੋਂ ਬਾਅਦ ਜਿਹੜੀ ਹੀਰ ਹੈ, ਇਹ ਜਿਹੜਾ ਅਗਲਾ ਬੰਦ ਤੁਸੀਂ ਪੜ੍ਹਨਾ, ਉਹਦੇ ਦੌਰਾਨ ਜਿਹੜੇ ਦੂਜੇ ਬੰਦ ਨੇ ਉਹਨਾਂ ਵਿੱਚ ਹੀਰ ਨੂੰ ਪਤਾ ਲੱਗ ਜਾਂਦਾ ਕਿ ਇਹ ਰਾਂਝਾ ਹੈ। ਅੱਛਾ, ਹਾਂਜੀ, ਤੇ ਉਹ ਉਹਨੂੰ ਕਹਿੰਦੀ ਹੈ, ਰਮਜ਼ ਦੇ ਵਿੱਚ ਗੱਲ ਕਹਿੰਦੀ ਹੈ ਕਿ ਇਹ ਪਤਾ ਤੇ ਮੈਨੂੰ ਲੱਗ ਗਿਆ ਕਿ ਤੂੰ ਰਾਂਝਾ ਹੈ, ਤੇ ਇਹ ਵੀ ਸਾਰੀ ਗੱਲ ਹੋ ਗਈ ਹੈ, ਪਰ ਤੂੰ ਇਸ ਗੱਲ ਨੂੰ ਜ਼ਾਹਰ ਨਾ ਹੋਣ ਦੇਵੀਂ। ਅੱਛਾ, ਮਤਲਬ ਇਹਦੇ ਸਾਹਮਣੇ ਜ਼ਾਹਰ ਨਾ ਹੋਣ ਦੇਵੀਂ। ਜਿਹੜੀ ਸਹਿਤੀ ਉਹਦੀ ਨਨਾਣ ਹੈ ਉਹ ਇਹ ਸਮਝਦੀ ਹੈ ਕਿ ਇਹ ਜੋਗੀ ਤੇ ਇਹ ਮੇਰੀ ਭਰਜਾਈ ਦੋਵੇਂ ਰਲ ਗਏ ਨੇ ਆਪਸ 'ਚ। ਹਾਂਜੀ, ਤੇ ਉਹ
ਆਪਣਾ ਉਹ ਕਹਿੰਦੇ, ਉਹ ਫਿਰ ਪੂਰਾ ਡਾਇਲਾਗ ਹੈ ਉਹਦਾ ਹੀਰ ਨਾਲ ਵੀ ਤੇ ਰਾਂਝੇ ਨਾਲ ਵੀ, ਕਿ ਤੁਸੀਂ ਦੋਵੇਂ ਜਿਹੜੀ ਰਾਂਝਾ ਤੇ ਜਿਹੜੀ ਭਰਜਾਈ ਹੈ ਯਾਨੀ ਹੀਰ, ਇਹ ਤੁਸੀਂ ਰਲ ਗਏ ਹੋ। ਤੇ ਰਾਂਝਾ ਉਲਟਾ ਪੈਂਦਾ ਉਹਨਾਂ ਨੂੰ ਕਿ ਮੈਂ ਨਹੀਂ ਰਲਿਆ, ਤੁਸੀਂ ਦੋਵੇਂ ਨਨਾਣ ਭਰਜਾਈਆਂ ਰਲੀਆਂ ਤੇ ਮੈਨੂੰ ਤੁਸੀਂ ਖਰਾਬ ਕਰ ਰਹੀਆਂ ਹੋ। ਪੜੋ। ਮੈਂ ਕਲੜਾ ਗੱਲ ਨ ਜਾਣਨਾ ਹਾਂ, ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨਹੀਂ, ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾ ਬੈਠੀ ਸੁਰਮ ਸਲਾਈਆਂ ਨਹੀਂ, ਪੈਰ ਪਕੜ ਫਕੀਰ ਦੇ ਵਿਛਿਆ, ਅੜੀਆਂ ਕਹੀਆਂ ਕੁਵਾਰੀਆਂ ਲਾਈਆਂ ਨਹੀਂ ਕੁਵਾਰੀਏ ਲਾਈਆਂ ਨਹੀਂ, ਕੁਵਾਰੀਏ ਲਾਈਆਂ ਨਹੀਂ, ਧਿਆਨ ਰੱਬ ਤੇ ਰੱਖ ਨਾ ਹੋ ਤਤੀ, ਗੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨਹੀਂ, ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ, ਜਿਨ੍ਹਾਂ ਡਾਚੀਆਂ ਬਾਹਰ ਚਰਾਈਆਂ ਨਹੀਂ, ਜਿਸ ਰੱਬ ਦੇ ਅਸੀਂ ਫਕੀਰ ਹੋਏ ਦੇਖ ਕੁਦਰਤਾਂ ਉਸ ਵਿਖਾਈਆਂ ਨਹੀਂ, ਸਾਡੇ ਪੀਰ ਨੂੰ ਜਾਣ ਦੀ ਗਿਆ ਮੋਇਆ, ਤਾਂ ਹੀ ਗਾਲੀਆਂ ਦੇਣੀਆਂ ਲਾਈਆਂ ਨਹੀਂ, ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਹਾਂਜੀ, ਇਹ ਹੁਣ ਰਾਂਝਾ ਉਹਨੂੰ ਉਲਟਾ ਕਹਿ ਰਿਹਾ ਹੈ ਜਾਣ ਬੁੱਝ ਕੇ, ਮਤਲਬ ਕਿ ਤੂੰ ਤੇ ਤੇਰੀ ਭਰਜਾਈ, ਤੁਸੀਂ ਸਹਿਤੀ ਤੇ ਭਰਜਾਈ ਰਲ ਗਈਆਂ ਹੋ ਤੇ ਮੈਂ ਇਕੱਲਾ ਹਾਂ, ਤੇ ਮਾਲਜ਼ਾਦੀਆਂ ਵਾਂਗ, ਮਾਲਜ਼ਾਦੀ ਜੀ ਉਹ ਜਿਹੜੀ ਮਾਲ ਦੇ ਪਿੱਛੇ ਮਾਲ ਦੀ ਜੰਮੀ ਹੋਈ ਹੋਵੇ। ਜੋ ਹੁਣ ਸਮਝਿਆ ਜਾਂਦਾ ਮਾਲਜ਼ਾਦੀ ਦਾ ਹੁੰਦਾ ਜਿਹਦੇ ਕੋਲ ਮਾਲ ਹੋਵੇ। ਨਹੀਂ ਇਹ ਉਹ ਹੈ ਜਿਹੜੀ ਕਿ ਮਾਲ ਲਈ ਆਪਣੇ ਆਪ ਨੂੰ ਵੇਚਦੀ ਹੈ। ਅੱਛਾ, ਹਾਂ, ਇਹਦਾ ਮਤਲਬ ਸਮਝ ਲਓ ਤੁਸੀਂ ਕੌਣ ਹੈ। ਠੀਕ ਹੈ। ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਤੇਰੀ ਜਿਹੜੀ ਤੂੰ ਬਣਾਵਟ ਹੈ, ਤੇਰੀ ਬਣਾਈ ਹੈ ਉਹ ਮਾਲਜ਼ਾਦੀਆਂ ਵਗਰੀ ਹੈ। ਪਾ ਬੈਠੀਆਂ ਸੁਰਮ ਸਲਾਈਆਂ ਨਹੀਂ, ਬੜੀਆਂ ਤੂੰ ਸੁਰਮ ਸਲਾਈਆਂ ਪਾ ਕੇ ਬੈਠੀ ਹੈ। ਠੀਕ ਹੈ। ਅੱਛਾ ਜੀ, ਇਹ ਹੁਣ ਜਿਹੜੀ ਲਾਈਨ ਹੈ ਨਾ, ਤੈਨੂੰ ਸ਼ੌਕ ਹੈ ਤਿਨਾਂ ਦਾ ਭਾਗ ਭਰੀਏ, ਭਾਗ ਭਰੀਏ ਜਿਨ੍ਹਾਂ ਡਾਚੀਆਂ ਬਾਹਰ ਚਰਾਈਆਂ ਨੇ। ਅੱਛਾ, ਇਹ ਜਿਹੜੀ ਵਾਰਿਸ ਸ਼ਾਹ ਨੇ ਕਈ ਜਗ੍ਹਾ ਤੇ ਭਾਗ ਭਰੀ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਹੈ, ਔਰ ਉਹਦੇ ਤੋਂ ਜਿਹੜੇ ਬਹੁਤ ਸਾਰੇ ਆਮ ਪੜ੍ਹਨ ਸੁਣਨ ਵਾਲੇ ਨੇ, ਉਹਨਾਂ ਨੇ ਇੱਥੋਂ ਇਹ ਕਹਾਣੀ ਬਣਾ ਲਈ ਕਿ ਵਾਰਿਸ ਸ਼ਾਹ ਦੀ ਆਸ਼ਕੀ ਇੱਕ ਭਾਗ ਭਰੀ ਨਾਂ ਦੀ ਕੁੜੀ ਨਾਲ ਸੀ। ਠੀਕ ਹੈ। ਹਾਂ, ਔਰ ਉਹਦੀ ਭਾਗ ਭਰੀ ਦਾ ਵਿਆਹ ਹੋ ਗਿਆ ਤੇ ਤਾਂ ਫਿਰ ਵਾਰਿਸ ਸ਼ਾਹ ਜਿਹੜਾ ਹੈ ਉਹ ਬਹਿ ਕੇ ਤੇ ਉਹਨੇ ਹੀਰ ਲਿਖੀ ਉਹਦੇ ਗਮ ਦੇ ਵਿੱਚ। ਇਹ ਇੰਜ ਨਹੀਂ ਹੈਗਾ, ਉਹ ਤੇ ਭਾਗ ਭਰੀ ਇੱਕ ਆਮ ਔਰਤ ਜਿਹੜੀ ਹੈ ਉਹਦੇ ਵਾਸਤੇ ਵਰਤ ਰਿਹਾ ਹੈ, ਔਰ ਉਹ ਕਈ ਥਾਵਾਂ ਤੇ ਕਈ ਤਰੀਕੇ ਨਾਲ ਵਰਤਦਾ ਹੈ। ਔਰ ਦੂਜੀ ਗੱਲ ਇਹ ਹੈ ਕਿ ਸ਼ਾਇਰ ਇੰਜ ਥੋੜ੍ਹੇ ਹੀ ਬਣਦੇ ਨੇ ਕਿ ਉਹਨਾਂ ਨੂੰ ਕਿਸੇ ਨਾਲ ਇਸ਼ਕ ਹੋ ਜਾਂਦਾ ਤੇ ਉਹ ਉੱਥੇ ਬਹਿ ਕੇ ਸ਼ਾਇਰੀ ਸ਼ੁਰੂ ਕਰ ਦਿੰਦੇ ਨੇ। ਇਹ ਸ਼ਾਇਰੀ ਦੀ ਵਜ੍ਹਾ ਥੋੜ੍ਹੀ ਹੁੰਦੀ ਹੈ, ਇਹ ਮਤਲਬ ਇਹ ਤੇ ਐਵੇਂ ਨਿਆਣਿਆਂ ਵਾਲੀ ਗੱਲ ਹੈ ਨਾ। ਹਾਂਜੀ। ਅੱਛਾ, ਉਹ ਕੀ ਕਹਿੰਦੇ ਜੀ ਕਿ ਸੈਤੀ ਹੋ ਗੁੱਸੇ ਚਾ ਖੈਰ ਪਾਇਆ, ਜੋਗੀ ਵੇਖ ਦੋ ਤੁਰਤ ਹੀ ਰੱਜ ਪਾਇਆ। ਹਾਂ, ਇੱਕ ਮਿੰਟ, ਇਹ ਤੋਂ ਪਹਿਲੇ ਮੈਂ ਦੱਸ ਦਿਆਂ ਕਿ ਪਹਿਲੇ ਇਹ ਜਦੋਂ ਆਪਣਾ ਇਹ ਡਾਇਲਾਗ ਜਿਹੜਾ ਤੁਸੀਂ ਪਹਿਲੇ ਪੜ੍ਹਿਆ ਹੈ, ਇਸ ਤੋਂ ਬਾਅਦ ਉਹ ਸੈਤੀ ਜਿਹੜੀ ਹੈ ਉਹ ਕਹਿੰਦੀ ਹੈ ਆਪਣੀ ਨੌਕਰਾਣੀ ਨੂੰ ਕਿ ਬਾਂਦੀ ਨੂੰ ਕਿ ਤੂੰ ਇਹਨੂੰ ਖੈਰ ਪਾ। ਅੱਛਾ, ਉਹ ਖੈਰ ਪਾਉਂਦੀ ਹੈ ਉਹਨੂੰ, ਤੇ ਉਹਦੀ ਤੇ ਉਹਦੇ ਨਾਲ ਜੋਗੀ ਦੀ ਤੇ ਉਹਦੀ ਨੌਕਰਾਣੀ ਦੀ ਲੜਾਈ ਹੁੰਦੀ ਹੈ। ਅੱਛਾ, ਫਿਰ ਉਹ ਆਪ ਖੈਰ ਪਾਉਂਦੀ ਹੈ। ਅੱਛਾ, ਉਹ ਕਹਿੰਦਾ ਉਹ ਜੋਗੀ ਕਹਿੰਦਾ ਉਹ ਤੇ ਉੱਥੇ ਆਪਣੀ ਜਿਹੜਾ ਉਹ ਝਗੜਾ ਬਣਾ ਕੇ ਬੈਠਾ ਹੈ ਨਾ, ਉਹਨੂੰ ਉੱਥੇ ਰਹਿਣਾ, ਉਹ ਤੇ ਉੱਥੇ ਬਹਿਣਾ ਚਾਹੁੰਦਾ ਕਿਸੇ ਨਾ ਕਿਸੇ ਝਗੜਾ ਪਾ ਕੇ ਤੇ ਫੱਡਾ ਪਾ ਕੇ। ਤੇ ਉਹ ਹੁਣ ਕਹਿੰਦਾ ਮਤਲਬ ਤੂੰ ਜਿਹੜੀ ਕੁਆਰੀ ਹੈ ਨਹੀਂ, ਤੂੰ ਕਿਉਂ ਨਹੀਂ ਮੈਨੂੰ ਪਿੱਛਾ ਦਿੰਦੀ, ਤੂੰ ਕਿਉਂ ਮੈਨੂੰ ਜਿਹੜੀ ਆ ਉਹ ਖੈਰ ਕਿਉਂ ਨਹੀਂ ਪਾਉਂਦੀ। ਤੇ ਇਹ ਹੁਣ ਉਹ ਖੈਰ ਪਾ ਰਹੀ ਹੈ। ਸੈਤੀ ਹੋ ਗੁੱਸੇ ਚਾ ਖੈਰ ਪਾਇਆ, ਤੇ ਉਹ ਹੁਣ ਤਪ ਗਈ ਨਾ ਕਿ ਮੈਨੂੰ ਕਿਉਂ ਬੁਲਾਇਆ ਗਿਆ ਖਾਸ ਤੌਰ ਤੇ। ਜੋਗੀ ਵੇਖ ਦੋ ਤੁਰਤ ਹੀ ਰੱਜ ਪਿਆ, ਮੂੰਹ ਆਖ ਦੀ ਰੋ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ, ਇਹ ਲੈ ਮਕਰ ਜਾਂ ਠੱਕਰ, ਇਹ ਲੈ ਮਕਰਿਆ ਠਕਰਿਆ ਰਾਵਲਾ ਵੇ ਕਾਹੇ ਵਾਚਨਾਈ ਐਡ ਦੁਰਜ ਪਿਆ, ਠੂਠੇ ਵਿੱਚ ਸਹਿਤੀ ਚੀਨਾ ਘੱਤ ਦਿੱਤਾ, ਫਟ ਜੋਗੀ ਦੇ ਕਾਲਜੇ ਵਿੱਚ ਪਿਆ, ਹੱਥੋਂ ਛੱਡ ਜ਼ੰਬੀਲ ਚਾ ਜ਼ਮੀਨ ਮਾਰੀ, ਚੀਨਾ ਡੁੱਲ ਪਿਆ ਠੂਠਾ ਭੱਜ ਪਿਆ, ਵਾਰਿਸ ਸ਼ਾਹ ਸ਼ਰਾਬ ਖਰਾਬ ਹੋਇਆ,
ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ। ਹਾਂਜੀ, ਇਹ ਹੁਣ ਸੈਤੀ ਨੇ ਖੈਰ ਪਾਇਆ ਉਹਨੂੰ, ਤੇ ਉਹ ਗੁੱਸੇ ਹੋ ਕੇ ਦੇ ਰਹੀ ਹੈ, ਤੇ ਉਹ ਕਹਿ ਰਹੀ ਹੈ ਕਿ ਇਹ ਤੇ ਇੰਜ ਹੈ ਕਿ ਤੂੰ ਜ਼ਬਰਦਸਤੀ ਜਿਹੜੀ ਹੈ ਉਹ ਸਾਡੇ ਕੋਲੋਂ ਖੈਰਾਤ ਲੈ ਰਿਹਾ ਹੈ। ਐਲਾ ਮਕਰਿਆ ਠਕਰਿਆ ਰਾਵਲਾ ਵੇ, ਹਾਂਜੀ, ਕਾਹੇ ਵਾਚਨਾ ਐਡ ਰੱਜ ਪਿਆ। ਇਹ ਤੇ ਤੂੰ ਇਵੇਂ ਕਿਹਾ ਜਿਵੇਂ ਰਾਜੇ ਜਿਹੜੇ ਨੇ ਉਹ ਵੱਡੇ ਰਾਜੇ ਛੋਟਿਆਂ ਰਾਜਿਆਂ ਕੋਲੋਂ ਜਿਵੇਂ ਵਿਆਜ ਲੈਂਦੇ ਨੇ, ਇਹ ਤੇ ਤੂੰ ਇਵੇਂ ਜ਼ਬਰਦਸਤੀ ਲੈ ਰਿਹਾ। ਇਹ ਫਿਲਾਸਫਿਕਲੀ ਗੱਲ ਠੀਕ ਵੀ ਹੈ। ਹਾਂਜੀ, ਠੂਠੇ ਵਿੱਚ ਸਹਿਤੀ ਚੀਣਾ ਗੱਤ ਦਿੱਤਾ। ਚੀਣਾ ਗੱਤ ਦਿੱਤਾ, ਉਹਨੇ ਚੀਣਾ ਜਿਹੜਾ ਸੀ ਉਹਦੇ ਠੂਠੇ ਚ ਪਾਇਆ। ਜੋਗੀ ਦੇ ਕਾਲਜੇ ਵਿੱਚ ਪਿਆ, ਯਾਨੀ ਜਿਹੜਾ ਜੋਗੀ ਹੈ ਉਹਦੇ ਸੀਨੇ ਨੂੰ ਜ਼ਖਮ ਲੱਗਾ ਕਿ ਐਡਾ ਘਟੀਆ ਕਿਸਮ ਦੀ ਜਿਹੜੀ ਅਨਾਜ ਹੈ ਇਹ ਉਹ ਮੈਨੂੰ ਦੇ ਰਹੀ ਹੈ। ਔਰ ਇਸ ਗੱਲ ਦੇ ਉੱਤੇ ਉਹਨੇ ਜਿਹੜੀ ਹੈ ਉਹ ਜਿਹੜੀ ਜ਼ੰਬੀਲ ਸੀ ਜਿਹ ਚ ਠੂਠਾ ਸੀ ਉਹਨੇ ਜ਼ਮੀਨ ਮਾਰੀ। ਹਾਂ, ਚੀਨਾ ਡੁੱਲ ਪਿਆ, ਠੂਠਾ ਭੱਜ ਪਿਆ। ਅੱਛਾ, ਠੂਠਾ ਤੇ ਭੱਜ ਪਿਆ, ਲੇਕਿਨ ਇਹ ਕਿ ਚੀਨਾ ਤਾਂ ਥੋੜਾ ਜਿਹਾ, ਕਿਉਂਕਿ ਹੁਣ ਚੀਨਾ ਤੇ ਇਸਤੇਮਾਲ ਨਹੀਂ ਹੁੰਦਾ। ਨਹੀਂ, ਚੀਨਾ ਤੇ ਇੱਕ ਅਨਾਜ ਹੈ ਨਾ, ਉਹ ਬਹੁਤ ਛੋਟੇ ਜਿਹੇ ਦਾਣਾ ਹੁੰਦਾ, ਉਹਦਾ ਬਹੁਤ ਹੀ ਛੋਟਾ ਦਾਣਾ ਹੁੰਦਾ ਹੈ। ਤੇ ਜਿੰਨਾ ਚਿਰ ਤੱਕ ਕਣਕ ਨਹੀਂ ਸੀ ਆਈ ਉਦੋਂ ਆਪਣਾ ਯਾਨੀ ਕਈ ਹਜ਼ਾਰ ਸਾਲ, 100 ਸਾਲ, ਕਈ 100 ਸਾਲ ਪਹਿਲੇ ਉਹ ਚੀਨਾ ਖਾਂਦੇ ਸਨ। ਫਿਰ ਇਹ ਹੈ ਕਿ ਇਹ ਵੀ ਹੁੰਦਾ ਸੀ ਕਿ ਮਤਲਬ ਸਾਡੇ ਪਿੰਡਾਂ 'ਚ, ਮੇਰੀ ਹੋਸ਼ 'ਚ ਵੀ, ਜਦੋਂ ਸਿਆਲ 'ਚ ਲੋਕਾਂ ਕੋਲੋਂ ਕਣਕ ਮੁੱਕ ਜਾਂਦੀ ਸੀ ਤੇ ਲੋਕੀ ਚੀਨਾ ਖਾਣ ਤੇ ਮਜਬੂਰ ਹੁੰਦੇ ਸਨ। ਉਹ ਚੀਨਾ ਜਿਹੜਾ ਹੈ ਉਹ ਜ਼ਰਾ ਘਟੀਆ ਕਿਸਮ ਦਾ ਅਨਾਜ ਸਮਝਿਆ ਜਾਂਦਾ ਹੈ। ਤੁਸੀਂ ਪਠਾਣੇ ਖਾਂ ਦੀ ਕਾਫੀ ਸੁਣੀ ਹੋਣੀ ਹੈ, ਚੀਨਾ ਇੰਸ਼ੀਰੀਨ ਦਾ ਯਾਰ, ਚੀਨਾ ਇੰਸ਼ੀਰੀਨ ਦਾ ਯਾਰ, ਹੈ ਨਾ, ਉਹ ਚੀਨਾ ਹੈ। ਠੀਕ। ਅੱਛਾ, ਉਹ ਕਹਿੰਦੇ ਜੀ ਜੇ ਤੇ ਪੋਲ ਕਢਾਉਣਾ ਨਾ ਆਹ ਠੂਠਾ ਫਕਰ ਦਾ ਚਾਹ ਬਣਾਈਏ ਕਿਉਂ, ਜੇ ਤਾਂ ਕੁਵਾਰੀਆਂ ਯਾਰ ਹੰਡਾਵਣੇ ਸਨ ਤਾਂ ਫਿਰ ਮਾਂ ਦੇ ਕੋਲੋਂ ਛੁਪਾਈਏ ਕਿਉਂ। ਇਹ ਤੇ ਗੱਲ ਕਰ ਲਈਏ, ਫਿਰ ਅੱਗੇ ਚੱਲਦੇ ਆ ਕਿ ਹੁਣ ਉਹ ਕਹਿ ਰਿਹਾ ਕਿ ਜੀ ਜੇ ਇੱਕ ਤੇ ਇਹ ਕਿ ਇਹ ਜਿਹੜਾ ਤੁਸੀਂ ਪਹਿਲੇ ਪੜ੍ਹਿਆ ਨਾ ਠੂਠਾ ਜਿੱਥੇ ਟੁੱਟਿਆ, ਇੱਥੇ ਉਹ ਜਿਹੜੇ ਜਿਨ੍ਹਾਂ ਨੇ ਰਲਾ ਕੀਤਾ ਨਾ ਸ਼ਾਇਰੀ 'ਚ ਵਾਰਿਸ ਸ਼ਾਹ ਦੀ, ਉਹਨਾਂ ਨੇ ਜਿਆ ਭੱਜ ਤਕਦੀਰ ਦੇ ਨਾਲ ਠੂਠੇ ਵਗੈਰੇ ਜਿਹੜੇ ਸੀ ਨਾ ਬੰਦ, ਉਹ ਪਾਏ। ਵਾਰਿਸ ਸ਼ਾਹ ਨੂੰ ਇੰਨਾ ਨਹੀਂ ਸੀ ਉਹ ਠੂਠੇ ਦੇ ਭੱਜਣ ਦਾ। ਇਹ ਹੁਣ ਇਹ ਕਹਿ ਰਿਹਾ ਜੇ ਤੈਂ ਪੋਲ ਕਢਾਉਣਾ ਨਾ, ਜੇ ਤੂੰ ਆਪਣਾ ਜਿਹੜਾ ਝੂਠ ਹੈ ਜਾਂ ਜਿਹੜਾ ਤੇਰੇ ਅੰਦਰ ਖੋਲ ਹੈ ਚੜਿਆ ਹੈ, ਜੇ ਤੂੰ ਉਹਨੂੰ ਉਤਾਰਨਾ ਨਹੀਂ ਸੀ ਤੇ ਫਿਰ ਫਕੀਰ ਦਾ ਠੂਠਾ ਕਦ ਨਹੀਂ ਭੰਨਿਆ ਹੀ। ਠੀਕ। ਜੇ ਤਾਂ ਕੁਆਰੀਆਂ ਯਾਰ ਹੰਡਾਵਣੇ ਸਨ, ਇਹ ਬੜੇ ਮਜ਼ੇਦਾਰ ਲੈਣੇ ਵੈਸੇ, ਜੇ ਤਾਂ ਕੁਆਰੀਆਂ ਯਾਰ ਹੰਡਾਵਣੇ ਸਨ ਫਿਰ ਮਾਂ ਦੇ ਕੋਲੋਂ ਛਪਾਈਏ ਕਿਉਂ। ਜੇ ਤੂੰ ਕੁਆਰੀ ਹੋ ਕੇ ਤੇ ਯਾਰ ਹੰਡਾਉਣਾ ਹੈ, ਕਿਸੇ ਹੋਰ ਨਾਲ ਯਾਰੀ ਲਾਉਣੀ ਹੈ, ਤੇ ਫਿਰ ਮਾਂ ਕੋਲੋਂ ਕਿਉਂ ਲੁਕਾਉਣੀ ਹੈ। ਮਤਲਬ ਖੋਲ ਕੇ ਸਾਹਮਣੇ ਆ ਕਿ ਭਈ ਇਹ ਮੇਰਾ, ਕਿਉਂਕਿ ਦੇਖੋ ਨਾ ਹੀਰ ਔਰ ਸੈਤੀ ਦੇ ਇਸ਼ਕ ਦਾ ਇੱਕ ਮੁੱਢਲਾ ਫਰਕ ਹੈ। ਜਿਹੜੀ ਹੀਰ ਉਹਨੇ ਵੀ ਇਸ਼ਕ ਕੀਤਾ ਹੈ ਰਾਂਝੇ ਦੇ ਨਾਲ, ਪਰ ਹੀਰ ਜਿਹੜੀ ਹੈ ਉਹ ਤੇ ਆਪਣੀ ਮਾਂ ਨੂੰ ਵੀ ਦੇ ਸਾਹਮਣੇ ਕਹਿੰਦੀ ਹੈ ਮੈਂ ਇਸ਼ਕ ਕੀਤਾ, ਪਿਓ ਦੇ ਸਾਹਮਣੇ ਵੀ ਕਹਿੰਦੀ ਹੈ, ਭਰਾ ਦੇ ਸਾਹਮਣੇ ਵੀ ਕਹਿੰਦੀ ਹੈ, ਪੂਰੀ ਦੁਨੀਆ ਦੇ ਸਾਹਮਣੇ ਕਹਿੰਦੀ ਹੈ। ਜਿਹੜੀ ਸੈਤੀ ਹੈ ਉਹ ਵੀ ਇਸ਼ਕ ਕਰਦੀ ਹੈ ਮੁਰਾਦ ਬਲੋਚ ਦੇ ਨਾਲ, ਲੇਕਿਨ ਉਹ ਚੋਰੀ ਦਾ ਇਸ਼ਕ ਹੈ, ਉਹ ਸਮਾਜ ਦੇ ਵਿੱਚ ਖਲੋ ਕੇ ਨਹੀਂ ਲੜ ਰਹੀ। ਠੀਕ ਹੈ। ਇਹ ਅਗਲੀਆਂ ਲਾਈਨਾਂ ਜਿਹੜੀਆਂ ਨਾ, ਇਹਨਾਂ ਦੇ ਵਿੱਚ ਜਿਹੜਾ ਰਾਂਝੇ ਦੇ ਥਰੂ ਰਾਂਝਾ ਜਿਹੜਾ ਹੈ ਉਹ ਉਹਨੂੰ ਮਿਹਣਾ ਮਾਰ ਰਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਮੁਰਾਦ ਬਲੋਚ ਦੇ ਨਾਲ ਮਿਲੀ ਗਈ ਹੈ। ਖੈਰ ਮੰਗੀਏ ਤਾਂ ਬਣ ਦੇ ਕਾਸਾ, ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ। ਭਰਜਾਈ ਨੂੰ ਮਿਹਣਾ ਚਾਕਦਾ ਸੀ, ਹੈ ਜੀ, ਭਰਜਾਈ ਨੂੰ ਮਿਹਣਾ ਚਾਕਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ। ਬੋਤੀ ਹੋ ਬਲੋਚ ਦੇ ਹੱਥਾਂ ਹੀ, ਜੜ ਕੁਵਾਰ ਦੀ ਚਾਹ ਬਣਾਈਏ ਕਿਉਂ। ਵਾਰਿਸ ਸ਼ਾਹ ਜਾਂ ਆਕਬਤ ਖਾਕ ਹੋਣਾ, ਇੱਥੇ ਆਪਣੀ ਸ਼ਾਨ ਵਧਾਈਏ ਕਿਉਂ। ਹਾਂਜੀ, ਮਤਲਬ ਇਹ ਵਾ ਕਿ ਤੈਨੂੰ ਜਿਹੜਾ ਤੂੰ ਆਪਣੀ ਭਰਜਾਈ ਨੂੰ ਤੂੰ ਮਿਹਣੇ ਮਾਰ ਰਹੀ ਹੈ ਕਿ ਤੂੰ ਚਾਕ ਦੇ ਨਾਲ ਤੇਰਾ ਯਾਰੀ ਸੀਗੀ, ਤੇ ਆਪ ਵੀ ਤੂੰ ਬਲੋਚਾਂ ਦੇ ਨਾਲ, ਤੈਨੂੰ ਜਿਹੜਾ ਬਲੋਚ ਹੈ ਉਹਨੇ ਆਪਣਾ ਉਠਣੀ ਬਣਾ ਕੇ ਵਰਤਿਆ, ਤੇ ਤੇਰਾ ਕੁਆਰਪੁਣਾ ਤੋੜ ਦਿੱਤਾ ਉਹਨੇ, ਤੇ ਤੂੰ ਮੇਰੇ ਸਾਹਮਣੇ ਗੱਲਾਂ ਕਰ ਰਹੀ ਹੈ। ਇਹ ਮੈਂ ਪੁੱਛਣ ਲੱਗਾ ਸੀ ਕਿ ਊਂਠਣੀ ਬਣਾ ਕੇ ਵਰਤਨ ਦਾ ਮਤਲਬ
किस सेंस च होया है? मतलब ਉਹਦੀ ਕੋਈ ਕਹਿੰਦਾ ਨਾ ਅਗਲਾ ਲਾਈਨ ਦਾ ਅਗਲਾ ਹਿੱਸਾ ਪੜੋ ਨਾ, हाँ ਹੋਤੀ ਬੋਤੀ ਹੋ ਬਲੋਚ ਦੇ ਹੱਥ ਆਈ, ਇਹ ਤੂੰ ਕੂਸ਼ਣੀ ਵਾਂਗੂ ਬਲੋਚ ਦੇ ਹੱਥ ਆਈ ਆ। ਉਹ ਜਿਵੇਂ ਮਰਜ਼ੀ ਦਾ ਵਰਤ ਲੈ ਫਿਰ ਹੈ। ਜੜ ਕੁਆਰ ਦੀ ਚਾਹ ਬਣਾਈਏ ਕਿਉਂ, ਇਹ ਜਿਹੜੀ ਕੁਆਰ ਪੁਣੇ ਦੀ ਜੜ ਹੈ ਉਹਨੂੰ ਫਿਰ ਕਿਉਂ ਪਟਵਾਈ, ਇਹ ਕਹਿ ਰਹੇ। ਅੱਛਾ ਹਾਂਜੀ ਅੱਛਾ ਚਲੋ ਅੱਗੇ ਚੱਲਦੇ ਹਾਂ ਜੀ ਕਿ ਸਹਿਤੀ ਨਾਲ ਲੌਂਡੀ ਹੱਥੀਂ ਪਗੜ ਮੋਲੇ, ਅੱਛਾ ਜਿੰਦੇ ਨਾਲ ਛੜੀਂਦੀਆਂ ਚਾਵਲੇ ਨੂੰ ਗਰਦ ਆਣ ਭਵੀਆਂ ਵਾਂਗ ਜੋਗਣਾ ਦੇ, ਤਾਂ ਉਹ ਘਤਿਓ ਨੇ ਉਸ ਰਾਵਲੇ ਨੂੰ ਖੱਪਰ ਸੇਲੀਆਂ ਤੋੜ ਕੇ ਖਤ ਹੋਈਆਂ, ਢਾ ਲਿਓ ਨੀ ਸੋਹਣੇ ਸਾਵਲੇ ਨੂੰ, ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰੋਂ ਕੁੱਟਿਓ ਨੇ ਲੱਡ ਬਾਵਲੇ ਨੂੰ, ਘੜੀ ਘੜੀ ਵਲਾ ਕੇ ਵਾਰ ਕੀਤਾ, ਉਹਨਾਂ ਟੁੱਕਿਆ ਸੀ ਇਸ ਲਾਵਲੇ ਨੂੰ, ਵਾਰਿਸ ਸ਼ਾਹ ਮੀਆਂ ਨਾਲ ਮੋਲਿਆਂ ਦੇ, ਠੰਡਾ ਕੀਤੋ ਨੇ ਇਸ ਉਤਾਵਲੇ ਨੂੰ। ਤੇ ਇਹਦਾ ਮਤਲਬ ਕਿ ਉਹਨਾਂ ਨੂੰ ਮਾਰ ਪਈ ਹੈ ਬਹੁਤ। ਹਾਂ ਮਤਲਬ ਇਹ ਹੈ ਕਿ ਉਹ ਜਦੋਂ ਫਿਰ ਉਹ ਦੋਵਾਂ ਦੀ ਝਗੜਾ ਹੁੰਦਾ ਹੈ ਨਾ ਸਹਿਤੀ ਦਾ ਤੇ ਉਹਦਾ, ਤੇ ਫਿਰ ਉਹ ਨੌਕਰਾਂ ਆਪਣੀ ਜਿਹੜੀ ਉਹਦੀ ਬਾਂਦੀ ਹੈ ਲੌਂਡੀ ਜਿਹੜੀ ਹੈ ਨੌਕਰਾਨੀ ਜਿਹੜੀ ਹੈ ਉਹਨੂੰ ਲੈ ਕੇ ਤੇ ਮੋਹਲਿਆਂ ਦੇ ਨਾਲ, ਮੋਹਲਾ ਹੁੰਦਾ ਉਹ ਜਿਹਦੇ ਨਾਲ ਚੌਲ ਛੱਡਦੇ ਨੇ ਉਖਲੀ ਦੇ ਵਿੱਚ। ਅੱਛਾ ਅੱਛਾ, ਉਹ ਤੇ ਬੜਾ ਭਾਰਾ ਜਿਹਾ ਵੱਡਾ ਭਾਰਾ ਜਿਹਾ ਹੁੰਦਾ ਹੈ, ਹਾਂ ਬਹੁਤ ਭਾਰਾ ਹੁੰਦਾ ਨਾ, ਉਹਦੇ ਨਾਲ ਉਖਲੀ ਦੇ ਵਿੱਚ ਚੌਲ ਸ਼ੌਲ ਤੇ ਚੀਰਾਂ ਸਭ ਕੁਝ ਛੱਡਦੇ ਨੇ, ਤੇ ਉਹ ਉਹਨਾਂ ਮੋਹਲਿਆਂ ਦੇ ਨਾਲ ਉਹਨਾਂ ਨੇ ਉਹਨੂੰ ਕੁੱਟਿਆ। ਆਣ ਭਵੀਆਂ ਵਾਂਗ ਜੋਗਣਾ ਦੇ, ਉਹਦੇ ਆਣ ਇਰਦ ਗਿਰਦ ਇੰਝ ਪਾਉਂਦੀਆਂ ਨੇ ਜਿਵੇਂ ਜੋਗਣਾ ਪਾਉਂਦੀਆਂ ਨੇ ਕਿਸੇ ਰਾਲ ਦੇ ਗਿਰਦ, ਵਾਰੀਆਂ ਲਾਈਆਂ ਉਹਨਾਂ ਨੇ, ਘੁੰਮੀ ਜਾ ਰਹੀ ਨਾਲ ਮਾਰੀ ਜਾ ਰਹੀਆਂ। ਖੱਪਰ ਸੈਲੀਆਂ ਤੋੜ ਕੇ ਗਤ ਹੋਈਆਂ, ਢਾ ਲਿਓ ਨੇ ਸੋਹਣੇ ਸਾਂਵਲੇ ਨੂੰ, ਇਹ ਹੁਣ ਮੰਜ਼ਰ ਬਿਆਨ ਕਰ ਰਿਹਾ ਕਿ ਕਿਵੇਂ ਉਹਨੂੰ ਕੁੱਟ ਪੈ ਰਹੀ ਹੈ। ਤੇ ਅੱਗੇ ਫਿਰ ਵਾਰਿਸ ਸ਼ਾਹ ਮੀਆਂ ਨਾਲ ਮੋਹਲਿਆਂ ਦੇ ਠੰਡਾ ਕੀਤੋ ਨੇ ਉਸ ਉਤਾਵਲੇ, ਉਤਾਵਲੇ ਦਾ ਮਤਲਬ ਹੁੰਦਾ ਬੇਤਾਬ ਬੇਚੈਨ, ਠੰਡਾ ਕਰਤਾ ਉਹਨਾਂ ਨੂੰ, ਠੰਡਾ ਕਰ ਦਿੱਤਾ। ਇਹ ਮਤਲਬ ਉਹਨੂੰ ਖੂਬ ਉਹਨਾਂ ਨੇ ਮਾਰ ਚਾੜੀ ਹੈ। ਹਾਂਜੀ ਅੱਛਾ, ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘਤੇ ਜਲੀਆਂ ਚਿੱਲੇ ਵਿੱਚ ਹੋ ਰਿਹਾ, ਕਰੇ ਆਜ਼ੀ ਵਿੱਚ ਮੁਰਾਕਬੇ ਦੇ ਦਿਨ ਰਾਤ ਖੁਦਾਏ ਇੱਥੇ ਰੋ ਰਿਹਾ, ਵਿੱਚ ਯਾਦ ਖੁਦਾਏ ਦੀ ਮਹਿਵ ਰਹਿੰਦਾ, ਕਦੀ ਬੈਠਾ ਰਿਹਾ ਕਦੀ ਸੋ ਰਿਹਾ, ਵਾਰਿਸ ਸ਼ਾਹ ਨਾ ਫਿਕਰ ਕਰ ਮੁਸ਼ਕਿਲਾਂ ਦਾ, ਜੋ ਕੁਝ ਹੋਣਾ ਸੀ ਸੋ ਹੋ ਰਿਹਾ। ਅੱਛਾ, ਇਹ ਹੁਣ ਜਿਹੜਾ ਤੁਸੀਂ ਪਿਛਲਾ ਪੜ੍ਹਿਆ ਜਦੋਂ ਉਹਨੂੰ ਮਾਰ ਪੈ ਗਈ, ਤੇ ਮਾਰ ਪੈਣ ਤੋਂ ਬਾਅਦ ਉਹ ਕਾਲੇ ਬਾਗ ਚਲਾ ਗਿਆ, ਮਾਰ ਖਾ ਕੇ ਤੇ ਉਹਨੇ ਜਾ ਕੇ ਕਾਲੇ ਬਾਗ ਜਿਹੜਾ ਆਪਣਾ ਕਰ ਦਿੱਤਾ, ਆਪਣਾ ਡੇਰਾ ਲਾ ਲਿਆ, ਜਿਹੜਾ ਕਾਲਾ ਬਾਗ ਉਹਦੇ ਨਾਲ ਹੀ ਸੀ ਕੋਈ, ਜਿੱਥੇ ਉਹ ਚਲਾ ਗਿਆ। ਔਰ ਇਹ ਜਿਹੜਾ ਬੰਦ ਹੈ ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਇਹ ਹੁਣ ਉਹ ਜੋ ਉਹਦੇ ਨਾਲ ਹੋਇਆ, ਜੋ ਉਹਦੇ ਨਾਲ ਹੁਣ ਤੱਕ ਹੋ ਚੁੱਕਿਆ ਹੈ, ਉਹਦੇ ਉੱਤੇ ਉਹ ਦੁਬਾਰਾ ਤੋਂ ਸੋਚ ਵਿਚਾਰ ਕਰ ਰਿਹਾ ਹੈ, ਉਹ ਮੈਡੀਟੇਟ ਕਰ ਰਿਹਾ ਹੈ। ਤੇ ਕਰੇ ਆਜ ਦੀ ਵਿੱਚ ਮੁਰਾਦ, ਮਤਲਬ ਇਹ ਹੈ ਕਿ ਉਹ ਇਹਦੇ ਤੋਂ ਜਿਹੜਾ ਵਾਰਿਸ ਸ਼ਾਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਵੀ ਬਗਾਵਤ ਜਾਂ ਰੈਵੋਲੂਸ਼ਨਰੀ ਸਟਰਗਲ ਚੁਣਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਮਾਰ ਵੀ ਪੈਂਦੀ ਹੈ, ਉਹ 'ਚ ਰਿਵਰਸਲ ਵੀ ਆਉਂਦੀਆਂ ਨੇ, ਨਾਕਾਮੀਆਂ ਵੀ ਹੁੰਦੀਆਂ ਨੇ, ਤੇ ਉਸ ਵੇਲੇ ਤੁਸੀਂ ਜਿਹੜਾ ਹੈ ਉਹ ਜਿਹੜਾ ਬਹਿ ਕੇ ਤੇ ਉੱਤੇ ਸੋਚ ਵਿਚਾਰ ਕਰੋ, ਬਜਾਏ ਉੱਥੋਂ ਨੱਸ ਜਾਣ ਦੇ, ਬਜਾਏ ਕੰਟੈਂਪਲੇਟ ਕਰਨਾ ਚਾਹੀਦਾ ਹੈ। ਤੇ ਵਿੱਚ ਯਾਦ ਖੁਦਾ ਦੀ ਵੀ ਮਹਿਕ, ਤਾਂ ਹੀ ਕਰੇ ਵਾਰਿਸ ਸ਼ਾਹ ਨਾ ਫਿਕਰ ਕਰ ਮੁਸ਼ਕਿਲਾਂ ਦੀ, ਜੋ ਹੋਣਾ ਸੀ ਉਹ ਜਿਹੜਾ ਹੋਣਾ ਸੀ ਉਹ ਤਾਂ ਹੋ ਰਿਹਾ। ਹੁਣ ਅਗਲੀ ਗੱਲ ਕਰ। ਠੀਕ ਹੈ, ਹਾਂਜੀ ਠੀਕ ਹੈ, ਠੀਕ। ਹੁਣ ਅਸੀਂ ਅੱਗੇ ਚੱਲੀਏ। ਅੱਗੇ ਇਹ ਹੈਗਾ ਕਿ ਉਹ ਅਜੇ ਉੱਥੇ ਹੀ ਹੈ, ਰਾਂਝਾ ਜਿਹੜਾ ਉਹ ਕਾਲੇ ਬਾਗ 'ਚ ਹੀ ਹੈ, ਤੇ ਉਹ ਕਹਾਣੀ ਅੱਗੇ ਚੱਲਦੀ ਹੈ ਕਿ ਉੱਥੇ ਕੁੜੀਆਂ ਪਿੰਡ ਦੀਆਂ, ਯਾਨੀ ਹੀਰ ਦੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਨੇ, ਸਤੀ ਦੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਸੈਰ ਕਰਨ ਆਉਂਦੀਆਂ ਨੇ, ਤੇ ਰਾਂਝਾ ਜਿਹੜਾ ਹੈ ਇੱਕ ਕੁੜੀ ਨੂੰ ਵਿੱਚੋਂ ਫੜ ਲੈਂਦਾ ਹੈ ਔਰ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਮਾਰ ਦੇਣਾ ਹੈ ਜਾਨੋਂ, ਨਹੀਂ ਤੇ ਤੂੰ ਮੇਰਾ ਹੀਰ ਨੂੰ ਪੈਗਾਮ ਜਾ ਕੇ ਦੇ। ਅੱਛਾ, ਤੇ ਉਹ ਕਹਿੰਦੀ ਹੈ ਤੂੰ ਰੱਬ ਦੇ ਵਾਸਤੇ ਮੈਨੂੰ ਛੱਡ ਦੇ, ਮੈਂ ਜੋ ਤੂੰ ਕਹੇਂਗਾ ਮੈਂ ਕਰਨ ਲਈ ਤਿਆਰ ਹਾਂ। ਬੜੀ ਰਿਸਕੀ ਮੂਵ ਹੈ ਵੈਸੇ। ਹਾਂ, ਬੜੀ ਰਿਸਕੀ ਮੂਵ ਹੈ। ਤੇ ਉਹ ਫਿਰ ਜਿਹੜੀ ਹੈ ਨਾ ਆਪਣਾ ਉਹ ਜਿਹੜਾ ਰਾਂਝਾ ਹੈ, ਇਹ ਜਿਹੜਾ ਬੰਦ ਤੁਸੀਂ ਪੜ੍ਹਨ ਲੱਗੇ ਹੋ, ਇਹਦੇ ਵਿੱਚ ਉਹ ਹੀਰ ਨੂੰ ਜੋ ਉਸ ਕੁੜੀ ਦੇ ਜ਼ਰੀਏ
ਜੋ ਪੈਗਾਮ ਭੇਜਦਾ ਉਹ ਹੈ। ਠੀਕ ਹੈ, ਹਾਂਜੀ, ਅੱਗੇ ਚੱਲੇ ਜੀ। ਉਹ ਕਹਿੰਦਾ ਕਿ ਜਾ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀ ਚਾਹੇ ਬੇਹਾਲ ਕੀਤੋ। ਇਹ ਹੁਣ ਅਗਲਾ ਮਿਸਰਾ ਜਿਹੜਾ ਹੈ ਉਹ ਥੋੜਾ ਜਿਹਾ ਅਰਬੀ ਦਾ ਹੈ, ਇਹ ਤੁਸੀਂ ਪੜ੍ਹ ਲਓ। ਵੰਜ਼ਾ ਤਾਂ ਗਰਕਨ ਪੜੀ ਬਾਬ ਸਾਡੀ ਹੈ, ਸਾਡੇ ਅਦਾਦੁਲ ਜ਼ਿਲਤ ਚਾਹ, ਯਾਨੀ ਮਤਲਬ ਮੈਂ ਗਰਕ ਹੋ, ਇਹਦਾ ਮੈਂ ਤੁਹਾਨੂੰ ਮਤਲਬ ਦੱਸ ਦਿੰਦਾ, ਤੁਸੀਂ ਲੰਮੇ ਚੌੜੇ ਛੱਡੋ। ਇਹਦਾ ਮਤਲਬ ਇਹ ਹੈਗਾ ਕਿ ਮੈਂ ਗਰਕ ਹੋ ਰਿਹਾ ਤੇ ਮੈਨੂੰ ਬਚਾ। ਠੀਕ ਹੈ, ਮੈਨੂੰ ਜਿਹੜਾ ਇਹਦੇ ਚ ਬੜਾ ਇੰਟਰਸਟਿੰਗ ਲੱਗਾ ਸੀ ਉਹ ਕਿ ਅਸੀਂ ਪਿੱਛੇ ਪ੍ਰਸ਼ਨ ਇੱਕ ਉਹਦੇ ਚ ਉਹਨੇ ਯੂਜ਼ ਕੀਤਾ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਉਹਦੇ ਤੇ ਅਰਬੀ ਵੀ ਯੂਜ਼ ਕਰਤੀ ਹੈ, ਤੇ ਜਿੱਥੋਂ ਉਹਨੂੰ ਮੌਕਾ ਮਿਲਦਾ ਹੈ ਵਾਰਿਸ ਸ਼ਾਹ ਨੂੰ, ਉੱਥੋਂ ਇਧਰੋਂ ਉਧਰੋਂ ਫੜ ਲੈਂਦਾ ਹੈ। ਬਿਲਕੁਲ ਜ਼ੁਬਾਨ ਤੋਂ ਮਤਲਬ ਕਿਆ ਇਹ ਗੱਲ ਉਹ ਉਸ ਤਰ੍ਹਾਂ ਨਹੀਂ ਕਹਿ ਸਕਦਾ ਸੀ? ਮਤਲਬ ਕਹਿ ਸਕਦਾ ਸੀ ਯਾਰ। ਮਤਲਬ ਉਹ ਤੇ ਜਿੰਨੇ ਵੀ ਮਜ਼ਹਬ ਨੇ, ਜਿੰਨੇ ਵੀ ਅਕੀਦੇ ਨੇ, ਉਹਨਾਂ ਦੀ ਸਾਰਿਆਂ ਦਾ ਜਿਹੜਾ ਤੱਤ ਹੈ, ਜਿੱਥੋਂ ਜੋ ਲੱਭਦਾ ਉਹ ਲੈ ਲੈਂਦਾ ਹੈ, ਔਰ ਉਹ ਸਮਝਦਾ ਹੈ ਕਿ ਉਹਦੀ ਜਿਹੜੀ ਵਿਚਾਰਧਾਰਾ ਹੈ, ਫਿਲਾਸਫੀ ਹੈ, ਉਹ ਕਿਸ ਜ਼ਬਾਨ ਦੀ ਪਾਬੰਦ ਨਹੀਂ ਹੈ। ਹਾਂ, ਕਿ ਜ਼ਬਾਨ ਦੀ ਪਾਬੰਦ ਨਹੀਂ ਹੈ ਔਰ ਮਜ਼ਹਬਾਂ ਦੀ ਵੀ ਪਾਬੰਦ ਨਹੀਂ ਹੈ। ਉਹ ਕਿਸੇ ਮਜ਼ਹਬ ਤੋਂ, ਕਿਸੇ ਜ਼ਬਾਨ ਤੋਂ ਕੋਈ ਵੀ ਲਫ਼ਜ਼ ਲੈ ਸਕਦਾ ਹੈ। ਸੋਹਣੀ ਗੱਲ ਹੈ ਜੀ। ਅੱਛਾ, ਉਹ ਕਹਿੰਦਾ ਜੀ ਕਿ ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ, ਉਹ ਘਤ ਮਜੀਠ ਗਮ ਲਾਲ ਕੀਤੋ। ਹਾਂਜੀ, ਦੀਨਾ ਬੇਗ ਦੇ ਮਗਰ ਜਿਉਂ ਪਏ ਗਲਜ਼ਈ, ਡੇਰਾ ਲੁੱਟ ਕੇ ਚਾਹ ਕੰਗਾਲ ਕੀਤੋ। ਉਹਨਾਂ ਦੇ ਤੇ ਗੱਲ ਹੋਏਗੀ ਕਿ ਦੀਨਾ ਬੇਗ ਜਿਹੜਾ ਹੈ, ਦੀਨਾ ਬੇਗ ਪੰਜਾਬ ਦਾ ਇੱਕ ਬਹੁਤ ਵੱਡਾ ਹਾਕਮ ਸੀ। ਹੁਣ ਜਿਹੜੇ ਲੋਕਲ ਕਰੈਕਟਰ ਨੇ ਉਹਨਾਂ ਨੂੰ ਲੈ ਕੇ ਆ ਰਹੇ, ਮਤਲਬ ਲੋਕਲ ਪੋਲਿਟਿਕਸ ਨੂੰ ਵੀ, ਜਿਹੜੀ ਸਿਆਸਤ ਹੈ ਉੱਥੋਂ ਦੀ, ਪੰਜਾਬ ਦੀ ਉਸ ਵੇਲੇ ਦੀ, ਉਹਨੂੰ ਵੀ ਵਾਰਿਸ ਸ਼ਾਹ ਡਿਸਕਸ ਕਰ ਰਿਹਾ ਹੈ। ਔਰ ਦੀਨਾ ਬੇਗ ਜਿਹੜਾ ਹੈ, ਉਹਨੂੰ ਮੇਰੇ ਖਿਆਲ ਇੱਕ ਵਾਰੀ ਆਪਣਾ ਲਾਹੌਰ ਦਾ ਕਿਸੇ ਨੇ ਗਵਰਨਰ ਵੀ ਲਾਇਆ ਸੀ। ਅੱਛਾ, ਤੇ ਉਹਦੇ ਪਿੱਛੇ ਪੈ ਗਏ ਸਨ ਗਲਜ਼ਈ ਪਠਾਨ। ਅੱਛਾ, ਹਾਂਜੀ। ਤੇ ਡੇਰਾ ਲੁੱਟ ਕੇ ਚਾਹ ਕੰਗਾਲ ਕੀਤੋ, ਤਲਾ ਕੁੰਦਨ ਅੱਗ ਦਾ ਤਾਉ ਦੇ ਕੇ ਚਾਹ ਅੰਦਰੋਂ ਬਾਹਰੋਂ ਲਾਲ ਕੀਤੋ। ਇਹ ਨਹੀਂ ਮਤਲਬ ਇਹ ਹੈ ਕਿ ਜਿਹੜਾ ਜਾਲੀ ਜਿਹੜਾ ਸੀ ਨਾ, ਤੂੰ ਮਤਲਬ ਕਹਿ ਰਿਹਾ ਵਨ ਰਾਂਝਾ ਉਹਨੂੰ ਕਿ ਮੈਂ ਤੇ ਇੱਕ ਜਾਲੀ ਸੋਨਾ ਸਾਂ, ਤੇ ਤੂੰ ਤਾ ਦੇ ਕੇ ਉਹਨੂੰ ਅੰਦਰੋਂ ਬਾਹਰੋਂ ਲਾਲ ਕੀਤਾ ਹੈ, ਮਤਲਬ ਉਹਨੂੰ ਅਸਲੀ ਬਣਾਇਆ ਹੈ। ਅਹਿਮਦ ਸ਼ਾਹ ਵਾਂਗੋ ਮੇਰੇ ਮਗਰ ਪੈ ਕੇ ਪੁੱਟ ਠੁੱਡ ਕੇ ਚੱਕ ਦਾ ਤਾਲ ਕੀਤੋ, ਚਿਹਰੀ ਸਾਤ ਬਹਾਲੀਆਂ ਖੇੜਿਆਂ ਨੂੰ ਬਰਤਰਫੀਆਂ ਤੇ ਮਹੀਵਾਲ ਕੀਤੋ। ਅੱਛਾ, ਫਤਿਹ ਆਬਾਦ ਚਾ ਦਿੱਤਿਆ ਖੇੜਿਆਂ ਨੂੰ ਭਾ ਰਾਂਝਣੇ ਦੇ ਵੀਰੋ ਵਾਲ ਕੀਤੋ। ਛੱਡ ਨੱਠੀ ਸਿਆਲ ਤੇ ਮਹੀ ਮਾਹੀ, ਹਾਂਜੀ, ਛੱਡ ਨੱਠੀ ਸਿਆਲ ਤੇ ਮਹੀ ਮਾਹੀ ਵਿੱਚ ਖੇੜਿਆਂ ਦੇ ਆ ਜਾਲ ਕੀਤੋ। ਜਾ ਮੈਂ ਗਿਆ ਵੇੜੇ ਸੈਤੀ ਨਾਲ ਰਲ ਕੇ, ਫੜੇ ਚੋਰ ਵਾਂਗੂ ਮੇਰਾ ਹਾਲ ਕੀਤੋ। ਫੜੇ ਚੋਰ ਵਾਂਗੂ ਮੇਰਾ ਹਾਲ ਕੀਤੋ। ਬਹੁਤ ਹੀ ਮਾਰ ਪਈ ਹੈ। ਹਾਂਜੀ। ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਰ ਕੇ, ਮੇਰੇ ਬਾਪ ਦਾ ਤੁਧ ਭੁਚਾਲ ਕੀਤੋ। ਭਲੇ ਚੌਧਰੀ ਦਾ ਪੁੱਤ ਚਾਕ ਹੋਇਆ, ਚਾ ਜਗ ਉਤੇ ਮਹੀਵਾਲ ਕੀਤੋ। ਅੱਛਾ, ਦੋ ਰਹਿ ਗਏ ਨੇ। ਤੇਰੇ ਬਾਪ ਦਰਗਾਹ ਥੀ ਮਿਲੇ ਬਦਲਾ, ਜਿਹਾ ਜ਼ੁਲਮ ਤੈਂ ਮੇਰੇ ਨਾਲ ਕੀਤੋ। ਇਹ ਤਾਂ ਹੁਣ ਗਿਲਾ ਕਰਨਾ ਸ਼ੁਰੂ ਹੋ ਗਿਆ ਉਹਦੇ ਨਾਲ। ਗਿਲਾ ਤੋਂ ਨਾਲ ਕਰਦਾ ਕਿ ਬਈ ਤੂੰ ਬੁਲਾਇਆ ਮੈਨੂੰ ਜੋਗੀ ਬਣ ਕੇ ਆ, ਫਿਰ ਉਸ ਤੋਂ ਬਾਅਦ ਮੈਨੂੰ ਕੁੱਟ ਵੀ ਪਵਾਤੀ ਹੈ, ਤੇ ਆਪ ਤੂੰ ਆਪੂ ਜਿਹੜੀਆਂ ਤੂੰ ਆ ਕੇ ਖੇੜਿਆਂ ਦੇ ਵਸ ਕੇ ਬਹਿ ਗਈ ਹੈ। ਇਹ ਤੋਂ ਨਾਲ ਕਹਿੰਦਾ। ਹਾਂਜੀ। ਅੱਛਾ, ਤੂੰ ਹੁਣ ਅੱਗੇ ਹੈ ਕਿ ਲਾਸਟ ਜਿਹੜੀ ਲਾਈਨ ਹੈ ਕਿ ਜਿੱਥੋਂ ਆਪਣਾ ਸ਼ੌਕ ਤੇ ਸੋਜ਼ ਮਸਤੀ ਵਾਰਿਸ ਸ਼ਾਹ ਫਕੀਰ ਨਿਹਾਲ ਕੀਤੋ। ਹਾਂਜੀ, ਹੁਣ ਇਹ ਹੋ ਗਈ। ਥੋੜਾ ਜਿਹਾ ਪਿੱਛੇ ਹੋਣਾ ਕਿ ਜਦੋਂ ਇਹਨੇ ਕਿ ਛੱਡ ਨੱਠੀ, ਨਹੀਂ, ਉਸ ਤੋਂ ਪਹਿਲੇ ਫਤਿਹ ਆਬਾਦ ਚਾਹ ਦਿੱਤਾ ਖੇੜਿਆਂ ਨੂੰ। ਮਤਲਬ ਇਹ ਹੈ ਕਿ ਉਹਨੂੰ ਹੁਣ ਕਹਿ ਰਿਹਾ ਹੈ ਰਾਂਝਾ, ਹੀਰ ਨੂੰ ਪੈਗਾਮ ਭੇਜ ਰਿਹਾ ਨਾ, ਇਹ ਨਾ ਭੁੱਲੋ ਕਿ ਜਿਹੜੀ ਫਤਿਹ ਆਬਾਦ ਸੀ ਦਾ ਪਿੰਡ, ਉਹ ਤੇ ਤੂੰ ਖੇੜਿਆਂ ਨੂੰ ਦੇ ਦਿੱਤਾ, ਇਹ ਤੇਰੇ ਤੇ ਫਤਿਹ ਪਾ ਲਈ ਉਹਨਾਂ ਨੇ। ਤੇ ਭਾ ਰਾਂਝਣੇ ਦੇ ਵੀਰੋ ਵਾਲ ਕੀਤੋ, ਤੇ ਰਾਂਝੇ ਦੇ ਵਾਸਤੇ, ਰਾਂਝੇ ਦੇ ਹਿੱਸੇ ਦੇ ਵਿੱਚ ਵੀਰੋਵਾਲ ਆ ਗਿਆ। ਵੀਰੋਵਾਲ ਦਾ ਮਤਲਬ ਦੁਸ਼ਮਣਾਂ ਦਾ ਪਿੰਡ। ਠੀਕ ਹੈ। ਛੱਡ ਨੱਠੀ ਸਿਆਲ ਤੇ ਮਹੀ ਮਾਈ, ਬਲ ਤੂੰ ਉੱਥੋਂ ਆਪਣਾ ਸਿਆਲਾਂ ਨੂੰ, ਮਈਆਂ ਨੂੰ ਤੇ ਮਈਆਂ ਦੇ ਚਾਲ ਵਾਲੇ ਨੂੰ ਛੱਡ ਕੇ ਤੇ ਤੂੰ ਖੇੜਿਆਂ ਦੇ ਆ ਕੇ ਵਸ ਗਈ ਹੈ। ਜਾਲ ਕੀਤੋਂ। ਹਾਂਜੀ। ਜਾਂ ਮੈਂ ਗਿਆ ਵੇੜੇ ਸੈਤੀ ਨਾਲ ਰਲ ਕੇ, ਫੜੇ ਚੋਰ ਵਾਂਗੋ ਮੇਰਾ ਹਾਲ ਕੀਤਾ। ਹਾਂ,
ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਰਕੇ। ਇਹ ਹੁਣ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਦੱਸ ਰਿਹਾ ਕਿ ਨਾਦਰ ਸ਼ਾਹ ਹਮਲੇ ਕਰ ਰਿਹਾ ਉਸ ਵੇਲੇ ਪੰਜਾਬ ਤੇ, ਲੁੱਟ ਰਿਹਾ। ਮੇਰੇ ਬਾਪ ਦਾ ਦੁੱਧ ਭੁਚਾਲ ਕੀਤੋ। ਇਹ ਤਾਂ ਤੁਸੀਂ ਇਹ ਦੇਖੋ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਜਿਵੇਂ ਆਮ ਹੁਣ ਸਾਡੇ ਅਹਿਮਦ ਸ਼ਾਹ ਨੂੰ ਜਾਂ ਨਾਦਰ ਸ਼ਾਹ ਨੂੰ ਜਿਵੇਂ ਹੀਰੋ ਬਣਾਉਂਦੇ ਨੇ, ਤੇ ਵਾਰਿਸ ਸ਼ਾਹ ਉਹਨਾਂ ਨੂੰ ਹੀਰੋ ਬਣਾ ਕੇ ਨਹੀਂ ਦਿਖਾ ਰਿਹਾ ਕਿ ਇਨਫਿਲਟ੍ਰੇਸ਼ਨ ਹੋ ਰਹੀ ਹੈ, ਉਹ ਆਉਂਦੇ ਨੇ ਔਰ ਲੁੱਟਦੇ ਨੇ ਔਰ ਫਿਰ ਲੁੱਟ ਕੇ ਚਲੇ ਜਾਂਦੇ ਨੇ। ਤੇ ਸਾਡਾ ਜਿਹੜਾ ਉਹ ਮਾਲ ਹੈ ਉਹ ਕੋਈ ਹੋਰ ਲੈ ਕੇ ਜਾ ਰਿਹਾ, ਲੈ ਕੇ ਜਾ ਰਿਹਾ, ਔਰ ਨਾਂ ਲੈ ਕੇ ਕਹਿ ਰਿਹਾ ਭਲੇ ਚੌਧਰੀ ਦਾ ਪੁੱਤ ਚਾਕ ਲੱਗਾ, ਚਾਕ ਹੋਇਆ ਚਾ ਜੱਗ ਉਤੇ ਮਹੀਂ ਵਾਲ ਕੀਤੋ। ਯਾਨੀ ਮੈਂ ਚੌਧਰੀ ਦਾ ਪੁੱਤਰ ਸਾਂ ਤੇ ਤੂੰ ਉਹਨੂੰ ਮਈਆਂਦਾਰਾਂ ਵਾਲਾ ਬਣਾਤਾ। ਅੱਛਾ, ਇਹ ਹੁਣ ਜਾ ਕੇ ਤੇ ਉਹ ਜਿਹੜੀ ਕੁੜੀ ਹੈ ਉਹ ਹੀਰ ਨੂੰ 10 ਪੈਗਾਮ ਦੇ ਦਿੰਦੀ ਹੈ, ਪਹੁੰਚ ਗਿਆ, ਔਰ ਉਹ ਹੀਰ ਨੂੰ ਨਾ ਸਿਰਫ ਵਾਰਿਸ ਸ਼ਾਹ ਉਹਦੇ ਕੋਲ ਪੈਗਾਮ ਦਵਾਉਂਦਾ ਹੈ, ਬਲਕਿ ਕੁੜੀ ਜਿਹੜੀ ਹੈ ਉਹ ਰਾਂਝੇ ਦੀ ਵੱਲੋਂ ਉਹਦੇ ਨਾਲ ਬਹਿਸ ਕਰਦੀ ਹੈ ਹੀਰ ਦੇ ਨਾਲ। ਅੱਛਾ, ਕਿ ਤੇਰੇ ਵਾਸਤੇ ਉਹਨੇ ਇੰਨਾ ਕੁਛ ਕੀਤਾ ਔਰ ਤੇਰੇ ਵਾਸਤੇ ਕੀ ਕੁਛ ਬਣਿਆ, ਤੇ ਤੂੰ ਉਹਨੂੰ ਉਹਦੇ ਨਾਲ ਵਫਾ ਨਹੀਂ ਕੀਤੀ, ਤੇ ਤੂੰ ਹੁਣ ਉਹਦੇ ਨਾਲ ਵਫਾ ਕਰ। ਤੇ ਜਿਹੜੀ ਹੀਰ ਹੈ ਉਹ ਤੇ ਖੈਰ ਬਤਜ਼ਾਰ ਗੱਲ ਹੈ, ਉਹਨੂੰ ਤਾਂ ਪਹਿਲੇ ਵੀ ਪਤਾ ਹੈ, ਲੇਕਿਨ ਹੀਰ ਹੁਣ ਸੋਚਦੀ ਹੈ ਕਿ ਮੈਂ ਜਿਹੜੀ ਹੈ ਉਹ ਇਹ ਕੰਮ ਜਿਹੜਾ ਨਾ ਇਹਨੂੰ ਜੋਗੀ ਨੂੰ ਮਿਲਣ ਵਾਲਾ, ਰਾਂਝੇ ਜੋਗੀ ਨੂੰ ਮਿਲਣ ਵਾਲਾ, ਇਹ ਸਹਿਤੀ ਦੇ ਬਗੈਰ ਨਹੀਂ ਹੋ ਸਕਦਾ। ਇਸ ਵਾਸਤੇ ਉਹ ਜਾ ਕੇ ਸਹਿਤੀ ਦੀ ਮਿੰਨਤ ਸਮਾਜਤ ਕਰਕੇ ਮਨਾਉਂਦੀ ਹੈ ਉਹਨੂੰ। ਲੇਕਿਨ ਉਹੀ ਹੈ ਜਿਹਦੇ ਨਾਲ ਰਾਂਝੇ ਦਾ ਪਹਿਲਾ ਮੁਕਾਲਮਾ ਹੋ ਚੁੱਕਿਆ ਹੈ। ਹਾਂ, ਮਤਲਬ ਪਹਿਲੇ ਇੱਕ ਲੜਾਈ ਹੋ ਚੁੱਕੀ ਹੈ ਨਾ, ਤੇ ਉਹ ਹੁਣ ਜਾ ਕੇ ਸਹਿਤੀ ਨੂੰ ਆਪਣਾ ਮਨਾਉਂਦੀ ਹੈ, ਤੇ ਸਹਿਤੀ ਇਹ ਕਹਿੰਦੀ ਹੈ ਕਿ ਅੱਛਾ, ਉਹ ਮੰਨ ਜਾਂਦੀ ਹੈ। ਉਹ ਕਹਿੰਦੀ ਅੱਛਾ ਤੂੰ ਕਹਿੰਦੀ ਹੈ ਤੇ ਮੈਂ ਤੇਰੇ ਕਹਿਣ ਤੇ ਜਾ ਕੇ ਮੈਂ ਵੇਖਣੀ ਹੈ ਕਿ ਉਹ ਅਸਲੀ ਜੋਗੀ ਹੈ ਕਿ ਨਕਲੀ ਜੋਗੀ ਹੈ। ਮਤਲਬ ਇਹ ਹੈ ਕਿ ਇੱਥੇ ਵੀ ਵਾਰਿਸ ਸ਼ਾਹ ਡਬਲ ਜਿਹੜੀ ਹੈ ਦੋਹਰੀ ਜਿਹੜੀ ਡਰਾਮੇ ਦੀ ਟੈਕਨੀਕ ਹੈ ਉਹ ਵਰਤ ਰਿਹਾ ਹੈ ਕਿ ਉਹ ਰਾਜ਼ੀ ਤੇ ਹੋ ਗਈ ਹੈ ਉਹਦੇ ਕੋਲ ਜਾਣ ਲਈ, ਪਰ ਉਹਦੀ ਅਸਲ ਨੂੰ ਦਾ ਵੀ ਨਖੇੜਾ ਕਰਨਾ ਚਾਹੁੰਦੀ ਹੈ ਕਿ ਇਹ ਜਿਹੜਾ ਇੰਨਾ ਕੁਛ ਕਰਕੇ ਜੋਗੀ ਬਣਿਆ, ਇਹਦੇ ਵਿੱਚ ਉਹ ਤੱਤ ਰਸ ਇੰਨਾ ਕੁਛ ਜੋ ਉਹਨੇ ਕੀਤਾ ਹੈ, ਕਿਆ ਸੇਤੀ ਨੂੰ ਪਤਾ ਹੈ ਕਿ ਇਹ ਹੀਰ ਵਾਸਤੇ ਕੀਤਾ ਹੈ? ਬਿਲਕੁਲ ਉਹਨੂੰ ਪਤਾ ਹੈ। ਠੀਕ ਹੈ, ਉਹਨਾਂ ਗਿਆਨ ਹੈ। ਹਾਂਜੀ। ਸੇਤੀ ਖੰਡ ਮਲਾਈ ਦਾ ਥਾਲ ਭਰਿਆ, ਚਾ ਕੱਪੜੇ ਵਿੱਚ ਲੁਕਾਇਆ ਹੀ, ਜਿਹਾ ਵਿੱਚ ਨਮਾਜ਼ ਵਿਸ਼ਵਾਸ ਗੈਬੋਂ ਅਜ਼ਾਜ਼ੀਲ ਬਣਾ ਲੈ ਆਇਆ ਹੀ। ਠੀਕ ਹੈ, ਉੱਤੇ 5 ਰੁਪਏ 100 ਰੋਕ ਰੱਖੇ, ਜਾਏ ਫਕਰ ਤੇ ਫੇਰੜਾ ਪਾਇਆ ਹੀ, ਜਦੋਂ ਆਉਂਦੀ ਜੋਗੀ ਤੇ ਉਹ ਡਿੱਠੀ, ਜਦੋਂ ਆਉਂਦੀ ਜੋਗੀ ਨੇ ਉਹ ਡਿੱਠੀ, ਪਿੱਛਾ ਆਪਣਾ ਮੁਖ ਭਵਾਇਆ ਹੀ, ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਂ ਉਹ ਦੋਜ਼ਖੇ ਦਾ ਕਿਹਾ ਆਇਆ ਹੀ, ਤਲਬ ਮੀਂਹ ਦੀ ਵਗਿਆ ਆਣ ਝਕੜ ਯਾਰੋ ਆਖਰੀ ਦੌਰ ਹੁਣ ਆਇਆ ਹੀ, ਯਾਰੋ ਆਖਰੀ ਦੌਰ ਹੁਣ ਆਇਆ ਹੀ, ਸਹਿਤੀ ਬਣ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਹੀ, ਆਮਲ ਚੋਰ ਤੇ ਚੌਧਰੀ ਜੱਟ ਹਾਕਮ ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਹੀ। ਹਾਂਜੀ, ਇਹ ਤਾਂ ਬਿਸਤੀ ਕਰੀ ਜਾ ਰਿਹਾ। ਹਾਂਜੀ, ਇਹ ਤੁਸੀਂ ਦੇਖੋ ਕਿ ਇਹ ਸਹਿਤੀ ਜਿਹੜੀ ਹੈ ਉਹ ਖੰਡ ਤੇ ਮਲਾਈ ਦਾ ਥਾਲ ਲੈ ਕੇ ਆਈ ਹੈ, ਔਰ ਉਹ ਜਿਹੜੀ ਹੈ ਅਗਲੀ ਲਾਈਨ ਜੇ ਵਿੱਚ ਨਮਾਜ਼ ਵਿਸ਼ਵਾਸ ਗੈਬੋਂ, ਉਹ ਇੰਜ ਲੈ ਕੇ ਆਈ ਹੈ ਜਿਵੇਂ ਕਿ ਨਮਾਜ਼ ਪੜ੍ਹਦਿਆਂ ਸ਼ੈਤਾਨ ਜਿਹੜਾ ਹੈ ਉਹ ਤੁਹਾਨੂੰ ਪੁੱਠੇ ਖਿਆਲ ਦਵਾਉਂਦਾ ਹੈ, ਤੇ ਇਸ ਵਾਸਤੇ ਉਹ ਪੁੱਠੇ ਖਿਆਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਨ ਆਈ ਹੈ। ਉੱਤੇ 5 ਰੁਪਏ ਸਰੋਕ ਰੱਖੇ, ਇਹ ਨਕਦ 5 ਰੁਪਏ ਰੱਖੇ ਉਹਨੇ ਉਹਦੇ ਉੱਤੇ, ਤੇ ਸਰੋਕ ਰੱਖਿਆ, ਫੇਰਾ ਫਕਰ ਤੇ ਫੇਰੜਾ ਪਾਇਆ ਹੀ। ਅੱਛਾ, ਜਦੋਂ ਹੁਣ ਜਿਹੜਾ ਆਉਂਦੀ ਹੈ ਤੇ ਰਾਂਝਾ ਜਿਹੜਾ ਉਹਦੇ ਧਿਆਨ ਨਹੀਂ ਕਰਦਾ, ਉਹ ਰਾਂਝਾ ਇਹ ਸੋਚਦਾ ਹੈ ਕਿ ਮੈਂ ਤੇ ਬਿਸ਼ਤਾ ਇੰਤਜ਼ਾਰ ਕਰ ਰਿਹਾ ਸਾਂ, ਉਡੀਕ ਰਿਹਾ ਸਾਂ, ਤੇ ਦੋਜ਼ਖ ਆ ਗਿਆ, ਮੈਂ ਤੇ ਹੀਰ ਦਾ ਇੰਤਜ਼ਾਰ ਕਰ ਰਿਹਾ ਸਾਂ, ਇਹ ਸਹਿਤੀ ਆ ਗਈ ਹੈ। ਤਲਬ ਮੀਂਹ ਦੀ ਵਗਿਆ ਆਣ ਝਕੜ, ਮੈਂ ਤੇ ਮੀਂਹ ਦੀ ਉਮੀਦ ਕਰ ਰਿਹਾ ਸਾਂ, ਬਾਰਿਸ਼ ਦੀ ਉਮੀਦ ਕਰ ਰਿਹਾ ਸਾਂ, ਇਹ ਤੂਫਾਨ ਆ ਗਿਆ, ਤੇ ਸਹਿਤੀ ਬਨ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਹੀ, ਆਮਲ ਚੌਧਰੀ ਤੇ ਚੌਧਰੀ ਜੱਟ ਹਾਕਮ। ਇਹ ਹੁਣ ਵਾਰਿਸ ਸ਼ਾਹ ਕਹਿ ਰਿਹਾ ਕਿ ਜਿਹੜੇ ਇਹ ਬਿਲਕੁਲ ਉਲਟਾ ਹੋ ਰਿਹਾ ਇਸ ਜ਼ਮਾਨੇ 'ਚ, ਕਿ ਜਿਹੜੇ ਚੋਰ ਤੇ ਚੋਰ ਨੇ, ਆਮਲ ਤੇ ਚੋਰ ਨੇ,
ਉਹ ਪਿੰਡਾਂ ਦੇ ਸਰਦਾਰ ਹੋ ਗਏ ਨੇ। ਉਹ ਨਾ ਬਿਸਤੀ ਕਰੀ ਜਾ ਰਿਹਾ। ਹਾਂਜੀ, ਤੇ ਉਹ ਫਿਰ ਇਹ ਹੁੰਦਾ ਹੈ ਕਿ ਮੈਂ ਇਹ ਮੁਕਾ ਲਵਾਂ ਗੱਲ ਨੂੰ। ਹਾਂ, ਉਹ ਫਿਰ ਇਹ ਹੁੰਦਾ ਹੈ ਕਿ ਉਹ ਫਿਰ ਸਹਿਤੀ ਉਹਨੂੰ ਕਹਿੰਦੀ ਹੈ ਕਿ ਪਹਿਲੇ ਤਾਂ ਝਗੜਾ ਕਰਦੀ ਉਹਦੇ ਨਾਲ, ਫਿਰ ਬਹਿਸ ਕਰਦੀ ਹੈ ਉਹਦੇ ਨਾਲ ਹੁਣ ਦੁਬਾਰਾ। ਔਰ ਉਹ ਕਹਿੰਦੀ ਹੈ ਕਿ ਤੂੰ ਮਤਲਬ ਉਹ ਜਿਹੜੀਆਂ ਵਾਰਿਸ ਸ਼ਾਹ ਜਿਹੜਾ ਸਹਿਤੀ ਤੇ ਰਾਂਝੇ ਦੇ ਡਾਇਲਾਗ ਹੈ ਨਾ, ਉਹ ਹਰ ਥਾਂ ਤੇ ਲੈ ਆਉਂਦਾ ਹੈ, ਕਿਉਂਕਿ ਜਿਹੜੀ ਸੋਸ਼ਲ ਫਿਲਾਸਫੀ ਹੈ ਉਸ ਜ਼ਮਾਨੇ ਦੀ, ਉਹਨੂੰ ਉਹ ਡਿਸਕਸ ਕਰਨਾ ਚਾਹੁੰਦਾ ਹੈ, ਔਰ ਉਹ ਸਹਿਤੀ ਤੇ ਰਾਂਝੇ ਦੇ ਥਰੂ ਕਰਦਾ ਹੈ। ਠੀਕ ਹੈ, ਉਹ ਫਿਰ ਕਹਾਣੀ ਵੀ ਚੇਂਜ ਹੈ ਕਿ ਉਹ ਕਹਿੰਦੀ ਹੈ ਕਿ ਤੂੰ ਦੱਸ ਇਸ ਥਾਲ ਵਿੱਚ ਕੀ ਹੈ, ਤੇ ਰਾਂਝਾ ਕਹਿੰਦਾ ਹੈ ਕਿ ਇਸ ਥਾਲ ਦੇ ਵਿੱਚ ਜਿਹੜੇ ਹੈਗੇ ਆ ਉਹ ਆਪਣਾ ਚੌਲ ਤੇ ਖੰਡ ਹੈ ਤੇ 5 ਰੁਪਏ ਰੱਖੇ ਨੇ। ਅੱਛਾ। ਉਹ ਫਿਰ ਕਹਿੰਦੀ ਹੈ, ਸਹਿਤੀ ਕਹਿੰਦੀ ਹੈ ਕਿ ਇਹ ਉਹਨੂੰ ਪਤਾ ਹੈ ਕਿ ਉਹ ਤੇ ਮਲਾਈ ਲੈ ਕੇ ਆਈ ਸੀ, ਤੇ ਉਹ ਕਹਿੰਦੀ ਹੈ ਕਿ ਤੂੰ ਤਾਂ ਝੂਠਾ ਬਲੀ ਬਣਿਆ ਫਿਰਨਾ ਤੇ ਸਾਰਾ ਕੁਝ ਜੋੜ। ਕਹਿੰਦਾ ਤੂੰ ਕੱਪੜਾ ਤੇ ਚੁੱਕ। ਉਹ ਕੱਪੜਾ ਚੁੱਕਦੀ ਹੈ ਤੇ ਉੱਥੇ ਵਾਕਈ ਚੌਲ ਤੇ ਖੰਡ ਹੈ। ਤੇ ਉਹ ਜਿਹੜੀ ਹੈ ਉਹ ਕਰਾਮਾਤ ਉੱਥੇ ਰਾਂਝਾ ਦਿਖਾਉਂਦਾ ਹੈ ਸਹਿਤੀ ਨੂੰ, ਤੇ ਸਹਿਤੀ ਫਿਰ ਮੁਰੀਦ ਹੋ ਜਾਂਦੀ ਹੈ। ਅੱਗੇ ਹੁਣ ਫਿਰ ਅਗਲੀ ਵਾਰੀ।